इस वक्त साडे नाल नॉर्थ अमेरिका दे विचों जुड़े आ या फिर सोशल मीडिया ते सानू दुनिया भर दे विच देख रहे आ। मैं अमरवीर सिंह आप सब दा तहे दिलों स्वागत करदा। व्यूअर्स, अज असीं न्यू जर्सी दे शहर कार्टरेट दे विच पहुंचे आ। इत्थे अज 16वां नगर कीर्तन कढ़िया जा रहा है, जिहड़ा सालाना नगर कीर्तन खालसा साजना दिवस नूं समर्पित हुंदा है। इस शहर दी खासियत यह है भी न्यू जर्सी दे विच ये वो शहर है जिथे majority पॉपूलेशन है। जिवें यूबा सिटी अमरीका दे विच ਉਹ ਇੱਕ ਵੱਡਾ ਇਕੱਠ ਹੁੰਦਾ ਸਾਲ ਦਾ ਜਿੱਥੇ ਸਿੱਖਾਂ ਦੀ ਬਹੁਤ ਵੱਡੀ ਵਸੋਂ ਹੈਗੀ ਹੈ, ਉਵੇਂ ਹੀ ਨਿਊ ਜਰਸੀ ਦੇ ਇਸ ਕਾਰਟਰੇਟ ਸ਼ਹਿਰ ਦੇ ਵਿੱਚ ਵੀ ਸਿੱਖਾਂ ਦੀ ਬਹੁਤ ਵੱਡੀ ਵਸੋਂ ਹੈ। ਤੇ ਇੱਥੇ 16 ਸਾਲ ਪਹਿਲਾਂ ਜਦੋਂ ਇਹ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਸੀ, ਉਦੋਂ ਤੋਂ ਲੈ ਕੇ ਅੱਜ ਤੱਕ ਇੱਕ ਹੋਰ ਵਿਲੱਖਣ ਗੱਲ ਇਹ ਹੈ ਵੀ ਜਿਹੜਾ ਅਮਰੀਕਾ ਦਾ ਝੰਡਾ ਆ ਉਹਦੇ ਨਾਲ ਖਾਲਸਾਈ ਨਿਸ਼ਾਨ ਇੱਥੇ ਝੁਲਾਇਆ ਜਾਂਦਾ। ਜਿਹੜਾ ਸਿੱਖਾਂ ਦਾ ਫਲੈਗ ਹੈ, ਸਿੱਖਾਂ ਦਾ ਨਿਸ਼ਾਨ ਸਾਹਿਬ ਹੈ, ਉਹ ਖਾਲਸਾ ਫਲੈਗ ਇੱਥੇ ਹੋਇਸਟ ਕੀਤਾ ਜਾਂਦਾ ਆ ਹਰ ਸਾਲ, ਜਿਹੜਾ ਕਿ ਇੱਕ ਹਫ਼ਤੇ ਦੇ ਲਈ ਇੱਥੇ ਸਿਟੀ ਹਾਲ ਦੇ ਬਾਹਰ ਕਾਰਟਰੇਟ ਦੇ ਤੁਸੀਂ ਮੇਰੇ ਪਿੱਛੇ ਬਿਲਡਿੰਗ ਦੇਖ ਸਕਦੇ ਹੋ। ਕਾਰਟਰੇਟ ਸਿਟੀ ਹਾਲ ਦੇ ਬਾਹਰ ਇੱਥੇ ਜਿਹੜਾ ਝੰਡਾ ਝੁਲਾਇਆ ਜਾਂਦਾ ਉਹ ਹਫ਼ਤੇ ਦੇ ਲਈ ਸਿੱਖਾਂ ਦੀ ਜਿਹੜੀ ਇੱਥੇ ਦੀ ਕਮਿਊਨਿਟੀ ਦੀ ਦੇਣ ਹੈਗੀ ਹੈ, ਇੱਥੇ ਦੀ ਕਮਿਊਨਿਟੀ ਦੇ ਵਿੱਚ ਅਮਰੀਕਾ ਦੇ ਵਿੱਚ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਜਿਹੜੀ ਸਿੱਖਾਂ ਦੀ ਕੁਰਬਾਨੀ ਹੈ, ਸਿੱਖਾਂ ਨੂੰ ਜਿਹੜਾ ਆ ਇੱਥੋਂ ਦੇ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਇੱਕ ਸਿੱਖ ਇੱਥੇ ਦੇ ਸਿਸਟਮ ਦਾ ਹਿੱਸਾ ਬਣੇ ਹੋਏ ਨੇ ਉਸ ਨੂੰ ਕਮੈਮੋਰੇਟ ਕਰਦਿਆਂ ਜਿਹੜਾ ਇਹ ਇੱਥੇ ਨਗਰ ਕੀਰਤਨ ਹੈ ਉਹ ਕੱਢਿਆ ਜਾਂਦਾ ਤੇ ਨਾਲ ਹੀ ਨਾਲ ਜਿਹੜਾ ਖਾਲਸਾ ਫਲੈਗ ਹੈ, ਸਿੱਖ ਫਲੈਗ ਹੈ, ਉਹ ਹੋਇਸਟ ਕੀਤਾ ਜਾਂਦਾ ਆ ਤੇ ਇੱਥੇ ਅਮਰੀਕਾ ਦੇ ਝੰਡੇ ਦੇ ਬਰਾਬਰ ਸਿੱਖਾਂ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਝੁੱਲਦਾ ਆ। ਸੋ ਆਓ ਇਸ ਜਿਹੜਾ ਨਗਰ ਕੀਰਤਨ ਹੈ ਇਹਦਾ ਹਿੱਸਾ ਵੀ ਬਣਦੇ ਆ ਤੇ ਨਾਲ ਹੀ ਨਾਲ ਜਿਹੜੇ ਇੱਥੇ ਲੋਕਲ ਐਕਟਿਵਿਸਟ ਖਾਸ ਤੌਰ ਤੇ ਟਰਾਈ ਸਟੇਟ ਏਰੀਆ ਦੇ ਵਿੱਚੋਂ ਪਹੁੰਚੇ ਆ ਉਹ ਵੀ ਉਹਨਾਂ ਦਾ ਵੀ ਨਾਲ ਹਿੱਸਾ ਬਣਦੇ ਆ। ਅਸੀਂ ਦੇਖ ਰਹੇ ਹਾਂ ਮੇਰੇ ਨਾਲ ਸਾਡੇ ਜਿਹੜੇ ਹੋਸਟ ਹੈਗੇ ਆ ਸੱਚੋ ਸੱਚ ਪ੍ਰੋਗਰਾਮ ਦੇ ਬੀਬੀ ਨੀਲਮ ਕੌਰ, ਉਹ ਵੀ ਸਾਡੇ ਨਾਲ ਇਸ ਵਕਤ ਮੌਜੂਦ ਨੇ। ਨੀਲਮ ਕੌਰ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ। ਅਸੀਂ ਆਪਣੇ ਜਿਹੜੇ ਟੀਵੀ 84 ਦੇ ਸਾਰੇ ਵਿਊਅਰਸ ਨੂੰ ਇਸ ਮਹਾਨ ਨਗਰ ਕੀਰਤਨ ਵਿੱਚ ਵੈਲਕਮ ਕਹਿੰਦੇ ਆ ਔਰ ਬਹੁਤ ਵਧਾਈਆਂ ਦਿੰਦੇ ਆ, ਕਿਉਂਕਿ ਇਹ ਖਾਲਸਾ ਸਾਜਣਾ ਦਿਵਸ ਨੂੰ ਜਿਹੜਾ ਇਹ ਨਗਰ ਕੀਰਤਨ ਜਿਹੜਾ ਕਾਰਟਰੇਟ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ, ਸਿੰਘ ਸਭਾ ਗੁਰੂ ਘਰ ਦੇ ਜਿਹੜੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਨਗਰ ਕੀਰਤਨ ਜਿਹੜਾ ਸਜਾਇਆ ਜਾ ਰਿਹਾ। ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਥੋੜੇ ਹੀ ਪਲਾਂ ਦੇ ਵਿੱਚ ਨਗਰ ਕੀਰਤਨ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ ਔਰ ਬੱਚੇ ਤੁਸੀਂ ਪਿੱਛੇ ਦੇਖ ਰਹੇ ਬੜੀ ਹੀ ਰਸ ਭਿੰਨੀ, ਬੜੀ ਹੀ ਮਿੱਠੀ ਆਵਾਜ਼ ਦੇ ਵਿੱਚ ਜਿਹੜੇ ਕੀਰਤਨ ਕਰ ਰਹੇ ਨੇ ਔਰ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਜਿਹੜੀਆਂ ਨੇ ਉਸ ਨੂੰ ਸਰਵਣ ਕਰ ਰਹੀਆਂ ਨੇ। ਜਿਸ ਤਰ੍ਹਾਂ ਕਿ ਕਾਫੀ ਖੁਸ਼ੀ ਹੈ, ਕਾਫੀ ਬਹੁਤ ਹੀ ਵਧੀਆ ਮਾਹੌਲ ਜਿਹੜਾ ਬਣਿਆ ਹੋਇਆ ਹੈ ਔਰ ਵੈਦਰ ਵੀ ਬਹੁਤ ਹੀ ਵਧੀਆ ਹੈ। ਥੈਂਕ ਗੋਡ, ਲਾਸਟ ਟਾਈਮ ਇੰਨੀ ਜ਼ਿਆਦਾ ਬਾਰਿਸ਼ ਸੀ ਕਿ ਤੁਰਨਾ ਵੀ ਮੁਸ਼ਕਲ ਸੀ। ਸੋ ਇਸ ਦਫਾ ਵਾਹਿਗੁਰੂ ਦੀ ਕਿਰਪਾ ਨਾਲ ਵੈਦਰ ਵੀ ਬਹੁਤ ਵਧੀਆ ਹੈ। ਤੁਹਾਨੂੰ ਆਉਣ ਵਾਲੇ ਥੋੜੇ ਹੀ ਸਮੇਂ ਦੇ ਵਿੱਚ ਆਪਾਂ ਨਗਰ ਕੀਰਤਨ ਦੀਆਂ ਸੋਹਣੀਆਂ ਝਲਕੀਆਂ ਦਿਖਾਵਾਂਗੇ। ਮੈਂ ਚਾਹਾਂਗੀ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮੈਂ ਨੀਲਮ ਕੌਰ ਟੀਵੀ 84 ਨਾਲ ਔਰ ਮੈਂ ਅਮਰਵੀਰ ਹੋਰਾਂ ਦਾ ਧੰਨਵਾਦ ਬਹੁਤ ਕਰਦੀ ਹਾਂ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਸੋ ਤੁਹਾਨੂੰ ਸਾਰੇ ਜਿਹੜੇ ਮੂਵਮੈਂਟ ਜਿਹੜੇ ਆਉਣ ਵਾਲੇ ਨੇ ਉਹਨਾਂ ਬਾਰੇ ਦੱਸਿਆ, ਕਿਉਂਕਿ ਪਹਿਲਾਂ ਨਗਰ ਕੀਰਤਨ ਦੀ ਇਸ ਤੋਂ ਸ਼ੁਰੂਆਤ ਹੋਏਗੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨਮਾਈ ਹੇਠ। ਦੈਨ ਫਿਰ ਹੌਲੀ ਇਹ ਜਿਹੜਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਿੱਖ ਸੰਗਤਾਂ ਪਾਰਕ ਵਿੱਚ ਜਾਣਗੀਆਂ ਔਰ ਨਾਲ ਹੀ ਉੱਥੇ ਜਿਹੜੇ ਬੁਲਾਰੇ ਨੇ, ਪੰਥਕ ਬੁਲਾਰੇ ਨੇ, ਆਪਣੀਆਂ ਵਿਚਾਰਾਂ ਦੇ ਨਾਲ ਤੁਹਾਡੇ ਰੂਬਰੂ ਹੋਣਗੇ। ਸੋ ਡਾਕਟਰ ਅਮਰਜੀਤ ਵੀ ਸਾਡੇ ਨਾਲ ਮੌਜੂਦ ਨੇ, ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਜਿਹੜੇ ਨੇ। ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ? ਅੱਜ ਮੌਸਮ ਬਹੁਤ ਵਧੀਆ ਹੈ ਔਰ ਆਪਾਂ ਖਾਲਸਾ ਸਾਜਣਾ ਦਿਵਸ ਨੂੰ ਜਿਹੜੀ ਸਮਰਪਿਤ ਹੈ ਨਗਰ ਕੀਰਤਨ ਜਿਹੜਾ ਸਿੱਖ ਸੰਗਤਾਂ ਵੱਲੋਂ ਇੱਥੋਂ ਦੀ ਕਾਰਟਰੇਟ ਗੁਰੂ ਘਰ ਦੇ ਜਿਹੜੇ ਸਿੰਘ ਸਭਾ ਗੁਰੂ ਘਰ ਦੀਆਂ ਕਮੇਟੀਆਂ ਵੱਲੋਂ ਤੇ ਜਿਹੜੀਆਂ ਸੰਗਤਾਂ ਵੱਲੋਂ ਸਜਾਇਆ ਜਾ ਰਿਹਾ। ਸੋ ਬਹੁਤ ਵਧੀਆ ਮਾਹੌਲ ਬਣਿਆ ਹੈ। ਤੁਸੀਂ ਦੇਖ ਰਹੇ ਹੋ ਚਾਰ ਚੁਫੇਰੇ ਜਿਹੜੀਆਂ ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਦੇ ਨਾਲ ਜਿਹੜੀਆਂ ਸਿੱਖ ਸੰਗਤਾਂ ਇਸ ਨਗਰ ਕੀਰਤਨ ਦੀ ਸ਼ਮੂਲੀਅਤ ਕਰ ਰਹੀਆਂ ਨੇ। ਸੋ ਕੀ ਕਹਿਣਾ ਚਾਹੋਗੇ? ਦੇਖੋ, ਕਾਰਟਰੇਟ ਸ਼ਹਿਰ ਸ਼ਾਇਦ ਡਾਇਸਪੋਰਾ ਚੋਂ ਪਹਿਲਾ ਸ਼ਹਿਰ ਹੋਏਗਾ ਨਿਊ ਜਰਸੀ ਦਾ ਜਿੱਥੇ 16 ਸਾਲ ਪਹਿਲਾਂ ਇਹਨਾਂ ਦੇ ਨੈਸ਼ਨਲ ਫਲੈਗ ਅਮਰੀਕਾ ਦੇ, ਨਿਊ ਜਰਸੀ ਦੇ ਫਲੈਗ, ਉਹਦੇ ਨਾਲ ਖਾਲਸਾ ਪੰਥ ਦਾ ਝੰਡਾ ਝੁਲਾਉਣ ਦਾ ਜਿਹੜਾ ਰਿਚੁਅਲ ਹੈ ਉਹ ਸ਼ੁਰੂ ਹੋਇਆ। ਔਰ ਹੁਣ ਤਾਂ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਪੂਰਾ ਅਪ੍ਰੈਲ ਦਾ ਮਹੀਨਾ ਖਾਲਸਾ ਹੈਰੀਟੇਜ ਮੰਥ ਹੁੰਦਾ ਹੈ ਤੇ ਅਮਰੀਕਾ, ਕੈਨੇਡਾ, ਯੂਰਪ ਬਹੁਤ ਸਾਰੇ ਥਾਵਾਂ ਦੇ ਉੱਤੇ ਸਿਵਿਕ ਸੈਂਟਰਸ ਦੇ ਬਾਹਰ, ਸਿਵਿਕ ਸੈਂਟਰ ਉਸ ਸ਼ਹਿਰ ਦਾ ਮੇਨ ਮਿਊਨਿਸਪਲ ਕੌਂਸਲ ਵਾਂਗ ਹੁੰਦਾ ਹੈ ਔਰ ਇਹ ਇੱਕ ਰੈਕਗਨੀਸ਼ਨ ਹੁੰਦੀ ਹੈ। ਇਹ ਜਦੋਂ ਝੰਡਾ ਝੁਲਾਇਆ ਜਾਂਦਾ ਹੈ
ਲਗਭਗ 1 ਮਹੀਨਾ ਇਹ ਝੰਡਾ ਜਿਹੜਾ ਹੈ ਇਹ ਨਾਲ ਦੀ ਨਾਲ ਝੂਲਦਾ ਰਹੇਗਾ। ਸੋ ਜਦੋਂ ਅਸੀਂ ਝੰਡਿਆਂ ਬੁੰਗਿਆਂ ਦੀ ਗੱਲ ਕਰਦੇ ਹਾਂ, ਸਾਡੀ ਅਰਦਾਸ ਦੇ ਵੀ ਇਹ ਅਲਫਾਜ਼ ਨੇ, ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਤੇ ਇਹ ਸਾਡਾ ਮੀਰੀ ਪੀਰੀ ਦਾ ਕਾਨਸੈਪਟ ਹੈ, ਰਾਜਯੋਗ ਦਾ ਕਾਨਸੈਪਟ ਹੈ, ਭਗਤੀ ਸ਼ਕਤੀ ਦਾ ਕਾਨਸੈਪਟ ਹੈ, ਸੰਤ ਸਿਪਾਹੀ ਦਾ ਕਾਨਸੈਪਟ ਹੈ। ਇਸ ਵਾਰ ਇਹ ਵਰਾ 2024 ਦਾ ਹੋਰ ਵੀ ਇੰਪੋਰਟੈਂਸ ਰੱਖਦਾ ਹੈ, ਕਿਉਂਕਿ 2023 ਦੇ ਵਿੱਚ ਜਿਹੜਾ ਇੰਡੀਅਨ ਸਟੇਟ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਸ਼ੁਰੂ ਕੀਤਾ, ਉਸ ਦਾ ਡਾਇਸਪੋਰਾ ਸਿੱਖਾਂ ਨੇ ਜ਼ੋਰਦਾਰ ਜਵਾਬ ਦਿੱਤਾ ਹੈ। ਔਰ ਉਹ ਜਵਾਬ ਆਪਣੇ ਆਪ ਦੇ ਵਿੱਚ ਇਹੀ ਹੈ ਕਿ 4 ਚੁਫੇਰੇ ਖਾਲਿਸਤਾਨ ਦੇ ਝੰਡੇ ਝੂਲਦੇ ਨੇ। ਅੱਜ ਬਹੁਤ ਵਧੀਆ ਮੌਸਮ ਹੈ, ਪੂਰਾ ਉਤਸ਼ਾਹ ਬਣਿਆ ਹੋਇਆ ਹੈ, ਔਰ ਜਿੱਥੇ ਬਹੁਤ ਜਲਦੀ ਹੁਣ ਇਸ ਵੇਲੇ ਕੀਰਤਨ ਚੱਲ ਰਿਹਾ ਹੈ ਔਰ ਢਾਡੀ ਵਾਰਾਂ ਦੇ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਬਹੁਤ ਜਲਦੀ ਸਿਟੀ ਦੇ ਮੇਅਰ ਔਰ ਦੂਸਰੇ ਕੌਂਸਲਮੈਨ ਆਣਗੇ, ਉਹ ਜਿਹੜਾ ਐਡਰੈਸ ਕਰਨਗੇ, ਉਸ ਤੋਂ ਬਾਅਦ ਝੰਡਾ ਝੁਲਾਇਆ ਜਾਏਗਾ ਅਮਰੀਕਨ ਫਲੈਗ ਦੇ ਨਾਲ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇੱਕ ਝੰਡਾ ਹਮੇਸ਼ਾ ਹਰ ਸਟੇਟ 'ਚ ਹੁੰਦਾ ਹੈ, ਉਹਨਾਂ ਦੀ ਯਾਦ 'ਚ ਜਿਹੜੇ ਫੌਜੀ ਡਿਸਅਪੀਅਰ ਹੋਏ। ਸੋ ਜਿੱਥੇ ਅੱਜ ਅਸੀਂ ਖਾਲਸਾ ਸਾਜਨਾ ਦਿਵਸ ਦੀ 325ਵੀਂ ਯਾਦ ਨੂੰ ਮਨਾ ਰਹੇ ਹਾਂ, ਉੱਥੇ ਸਾਡੇ ਮਨ ਦੀਆਂ ਨਜ਼ਰਾਂ ਸਾਹਮਣੇ 1.5 ਲੱਖ ਤੋਂ ਜ਼ਿਆਦਾ ਪਿਛਲੇ 4 ਦਹਾਕਿਆਂ ਦੇ ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵੀ ਯਾਦ ਹੋਏ, ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮਤਾ ਹੋਏ, ਸ਼ਾਨ ਮਤਾ ਹੋਏ। ਸੋ ਸਮੂਹ ਖਾਲਸਾ ਪੰਥ ਨੂੰ ਬਹੁਤ ਬਹੁਤ ਮੁਬਾਰਕ, ਔਰ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਇਹ ਪੈਰੇਡ ਉਸ ਤੋਂ ਬਾਅਦ ਪਾਰਕ ਦੇ ਵਿੱਚ ਮੁੱਖ ਫੰਕਸ਼ਨ ਹੋਏਗਾ, ਔਰ ਉਸ ਦੀ ਕਾਰਵਾਈ ਵੀ TV 84 ਤੋਂ ਲਾਈਵ ਟੈਲੀਕਾਸਟ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਕਾਰਟਰੇਟ ਜਿਹੜੇ ਗੁਰੂ ਘਰ ਸਿੰਘ ਸਭਾ ਗੁਰਦੁਆਰਾ ਸਾਹਿਬ ਜਿਹੜੀ ਕਮੇਟੀ ਹੈ, ਪ੍ਰਬੰਧਕ ਕਮੇਟੀ ਹੈ, ਉਹਨਾਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੇ ਸੰਬੰਧ ਵਿੱਚ ਕੱਢੇ ਗਏ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਦੇ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਇਹ ਹੈ ਕਿ ਅੱਜ ਤੋਂ 350 ਸਾਲ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵਿਲੱਖਣ ਕੌਮ ਦੀ ਸਥਾਪਨਾ ਕੀਤੀ ਸੀ, ਜਿਸ ਕੌਮ ਵਿੱਚ ਸਾਨੂੰ ਵੀ ਜਨਮ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਹਾਲਾਂਕਿ ਇਸ ਨਾਮ ਨੂੰ ਉੱਚਾ ਕਰਨ ਦੀ ਖਾਤਰ ਆਪਾਂ ਹਰ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਰਾਜਨੀਤਿਕ ਬਹੁਤ ਉਪਰਾਲੇ ਕਰ ਰਹੀਆਂ ਹਨ, ਜਿਨ੍ਹਾਂ ਵਿੱਚ ਖਾਸ ਕਰਕੇ ਲੰਗਰ ਦੇ ਉਪਰਾਲੇ ਹਨ। ਹਾਲਾਂਕਿ ਲੰਗਰ ਦੇ ਉਪਰਾਲੇ ਦਾ ਪਹਿਲਾਂ ਵੀ ਦੁਨੀਆ ਭਰ ਵਿੱਚ ਚੱਲੇ ਹਨ, ਖਾਸ ਕਰਕੇ ਕੋਵਿਡ ਦੇ ਟਾਈਮ ਵਿੱਚ ਜਿੰਨਾ ਇਸ ਆਪਣੇ ਸਾਡੇ ਵੀਰਾਂ ਨੇ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਨਾ ਆਪਣੀ ਬਿਮਾਰੀ ਦੇਖੀ, ਨਾ ਕੋਈ ਡਰ ਦੇਖਿਆ, ਲੋਕਾਂ ਨੂੰ ਘਰ ਘਰ ਹਰ ਇਕੱਲਾ ਲੰਗਰ ਨਹੀਂ, ਹਰ ਸਹੂਲਤ ਪਹੁੰਚਾਈ ਹੈ, ਚਾਹੇ ਮੈਡੀਕਲ ਹੈ, ਚਾਹੇ ਸੁੱਕਾ ਰਾਸ਼ਨ, ਚਾਹੇ ਜਿਸ ਤਰ੍ਹਾਂ ਵੀ ਸੀ, ਉਸ ਵਿੱਚ ਆਪਣਾ ਬਹੁਤ ਨਾਮ ਬਣਿਆ ਹੈ। ਹਾਲਾਂਕਿ ਭਾਈ ਰਵੀ ਸਿੰਘ ਖਾਲਸਾ ਜੀ ਨੇ ਲੰਗਰ ਪੂਰੀ ਦੁਨੀਆ ਵਿੱਚ ਲਗਾਏ ਹਨ, ਪਰ ਸਾਡੇ ਆਪਣੇ ਸਮਾਜ, ਆਪਣੇ ਪਰਿਵਾਰਾਂ, ਆਪਣੇ ਪਿੰਡਾਂ ਦੇ ਵਿੱਚ ਹੀ ਬਹੁਤ ਹੀ ਲੋੜਵੰਦ ਸੱਜਣ ਬੈਠੇ ਹਨ, ਸਾਨੂੰ ਜਿਨ੍ਹਾਂ ਦੀ ਬਾਂਹ ਫੜਨ ਦੀ ਲੋੜ ਹੈ। ਈਵਨ ਉਹਨਾਂ ਨੂੰ ਇਕੱਲਾ ਰੁਜ਼ਗਾਰ ਹੀ ਦੇਣ ਦੀ ਲੋੜ ਨਹੀਂ ਹੈ, ਖਾਲੀ ਉਹਨਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਉੱਚ ਵਿੱਦਿਆ ਦੇ ਕੇ ਆਪਣਾ ਲਾ ਕੇ ਸਰਕਾਰੀ ਸਿਸਟਮ ਵਿੱਚ ਵੜ ਕੇ ਤੇ ਆਪਾਂ ਤਾਂ ਕਿ ਜਿਹੜੇ ਹੱਕ ਅਸੀਂ ਲੋਕਾਂ ਤੋਂ ਮੰਗਦੇ ਹਾਂ ਉਹ ਸਾਡੇ ਬੱਚੇ ਉਹਨਾਂ ਨੂੰ ਦੇਣ। ਹਾਲਾਂਕਿ ਬਹੁਤ ਹੀ ਸੰਸਥਾਵਾਂ ਧਾਰਮਿਕ ਰਾਜਨੀਤਿਕ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ ਆਪਣੇ ਆਪਣੇ ਤਰੀਕੇ ਨਾਲ, ਪਰ ਮੇਰਾ ਖਿਆਲ ਇਹ ਹੈ ਕਿ ਜੇਕਰ ਆਪਾਂ ਸਾਰੇ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਜਾਂ ਇੱਕ ਵੀ ਕਿਸੇ ਵੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਹੰਭਲਾ ਮਾਰੀਏ ਤਾਂ ਉਹ ਦਿਨ ਦੂਰ ਨੇ ਜਿੱਦਾਂ ਸਾਡਾ ਨਾਰਾ ਰਾਜ ਕਰੇਗਾ ਖਾਲਸਾ ਉਹ ਪੂਰਾ ਹੋਏਗਾ, ਪੂਰੀ ਦੁਨੀਆ ਵਿੱਚ ਖਾਲਸੇ ਨਿਸ਼ਾਨ ਝੁੱਲੇਗਾ। ਅਤੇ ਸਮੂਹ ਆਈਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਹੈ ਮੀਡੀਆ ਵਾਲੇ ਦਾ, ਜਿਹੜੇ ਕਿ ਸਾਡੇ ਹਰ ਛੋਟੇ ਛੋਟੇ ਈਵੈਂਟ ਨੂੰ ਪੂਰੀ ਦੁਨੀਆ ਵਿੱਚ ਪਹੁੰਚਾਉਂਦੇ ਹਨ, ਤੇ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਕੀ ਵਿਚਾਰ ਰੱਖਦੇ ਹੋ, ਕੀ ਕਹਿਣਾ ਚਾਹੋਗੇ? ਸਾਡੀ ਭੁਪਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਸਾਖੀ ਸਾਡਾ ਕੌਮੀ ਤਿਉਹਾਰ ਹੈ ਤੇ ਵਿਸਾਖੀ ਸਾਡਾ ਮੌਸਮੀ ਤਿਉਹਾਰ ਹੈ। ਵਿਸਾਖੀ ਵਾਲੇ ਦਿਨ ਭਾਰਤ ਇੰਡੀਆ ਦੇ ਵਿੱਚ ਕਿਸਾਨ ਵਾਢੀ ਸ਼ੁਰੂ ਕਰਦੇ ਨੇ ਤੇ ਢੋਲ ਢਮੱਕੇ ਦੇ ਨਾਲ ਭੰਗੜੇ ਪੈਂਦੇ ਨੇ। ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਸੀ ਤੇ ਵਿਸਾਖੀ ਵਾਲੇ ਦਿਨ ਹੀ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਨੇ ਪਹਿਲਾਂ ਹੀ ਸੰਕੇਤ ਦੇ ਦਿੱਤਾ ਸੀ ਕਿ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਬਾਬਾ ਬਕਾਲੇ ਬਿਰਾਜਮਾਨ ਨੇ, ਤੇ ਵਿਸਾਖੀ ਵਾਲੇ ਦਿਨ ਹੀ ਖਾਲਸਾ ਦੀ ਸਿਰਜਣਾ ਕੀਤੀ ਗਈ ਹੈ। ਤੋ ਇਸ ਸ਼ੁਭ ਦਿਹਾੜੇ ਨੂੰ
ਸਾਰੇ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਠੀਕ ਆਜੋ ਬੋਲੋ ਜੀ। ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ? ਵਿਸਾਖੀ ਦੀਆਂ ਤੁਹਾਨੂੰ ਖਾਲਸਾ ਸਾਜਨ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਕੀ ਵਿਚਾਰਾਂ ਦੇਣੇ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਟੀਵੀ 84 ਤੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਇਹ 16ਵਾਂ ਨਗਰ ਕੀਰਤਨ ਕਾਟਰੇਟ ਦੇ ਵਿੱਚ ਰੂਟੀਨ ਦੇ ਵਿੱਚ, ਜੋ ਕਿ ਇੱਥੇ ਪਹਿਲਾਂ ਖਾਲਸੇ ਦੇ ਝੰਡੇ ਬੁੰਗੇ ਬੁਲੰਦ ਕੀਤੇ ਜਾਂਦੇ ਨੇ, ਝੰਡਾ ਨਿਸ਼ਾਨ ਜੋ ਲਹਿਰਾਇਆ ਜਾਂਦਾ ਬੜੀ ਦੇਰ ਤੋਂ, ਈਵਨ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਪਹਿਲਾਂ ਹੋਰ ਕਿਤੇ ਜ਼ਿਆਦਾ ਨਹੀਂ ਸੀ, ਕਾਟਰੇਟ ਦੇ ਵਿੱਚ ਸ਼ੁਰੂ ਤੋਂ ਇਸ ਦਿਨ ਨਿਸ਼ਾਨ ਸਾਹਿਬ ਲਹਿਰਾ ਕੇ ਫਿਰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ। ਸੋ ਇੱਥੇ ਬੜੀ ਵੱਡੀ ਗਿਣਤੀ ਜਿੱਥੇ ਸੰਗਤਾਂ ਪਹੁੰਚਦੀਆਂ, ਤਾਂ ਟੀਵੀ 84 ਦਾ ਸਪੈਸ਼ਲ ਤੌਰ ਤੇ ਧੰਨਵਾਦ ਹੈ, ਜਿਹੜੇ ਸਿੱਖਾਂ ਦੀ ਆਵਾਜ਼ ਨੂੰ ਦੁਨੀਆ ਦੇ ਵਰਲਡ ਵਾਈਡ ਦੇ ਵਿੱਚ ਤੁਸੀਂ ਬੁਲੰਦ ਕਰਦੇ ਹੋ, ਪਹੁੰਚਾਉਂਦੇ ਹੋ। ਤੇ ਹੋਰ ਵੀ ਜ਼ਿਆਦਾ ਸਾਡੇ ਵਿੱਚ ਮਾਣਯੋਗ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ, ਜਿਹੜੇ ਸਿੱਖੀ ਦੇ ਇੱਕ ਗੂਗਲ ਨੇ, ਸਿੱਖੀ ਦੇ ਹਰ ਇਸ਼ੂ ਨੂੰ ਬੜੇ ਬਰੀਕੀ ਦੇ ਨਾਲ ਐਨਾਲਾਈਜ਼ ਕਰਦੇ ਨੇ। ਇਹ ਕੋਈ ਬਹੁਤ ਘੱਟ ਲੀਡਰ ਨੇ ਕੌਮ ਦੇ ਵਿੱਚ, ਗਿਣਤੀ ਦੇ ਵਿੱਚ ਡਾਕਟਰ ਅਮਰਜੀਤ ਸਿੰਘ, ਜੋ ਕਿ ਸਿੱਖੀ ਦੇ ਹਰ ਇਸ਼ੂ ਨੂੰ ਬਰੀਕ ਤੋਂ ਬਰੀਕ ਤਰੀਕੇ ਦੇ ਨਾਲ, ਜੋ ਕਿ ਦੁਨੀਆ ਦੀ ਸੋਚ ਦੇ ਵਿੱਚ, ਸਿੱਖਾਂ ਦੀ ਸੋਚ ਦੇ ਵਿੱਚ ਸਾਡਾ ਸੋਚਣ ਦਾ ਨਜ਼ਰੀਏ ਨੂੰ ਬਦਲਦੇ ਨੇ। ਸੋ ਐਸੀ ਮਹਾਨ ਸ਼ਖਸੀਅਤ ਸਾਡੇ ਵਿੱਚ ਡਾਕਟਰ ਅਮਰਜੀਤ ਸਿੰਘ ਵੀ ਪਹੁੰਚੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਕਿਤੇ ਸ਼ੈਟਲ ਹੁੰਦੇ ਨੇ, ਕਿਤੇ ਵੈਨਕੂਵਰ ਹੁੰਦੇ ਨੇ। ਪੂਰਾ ਜ਼ਿੰਦਗੀ ਦਾ ਇੱਕ ਤਾਂ ਸਾਡੇ ਸ਼ਹੀਦ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾਤੀ, ਪਰ ਡਾਕਟਰ ਸਾਹਿਬ ਵੀ ਉਹਨਾਂ ਵਿੱਚੋਂ ਹੀ ਨੇ ਜਿਨ੍ਹਾਂ ਨੇ ਆਪਣੀ 6 ਡੈਕੇਡ ਦਾ ਸਮਾਂ ਜ਼ਿੰਦਗੀ ਦਾ ਸਾਰਾ ਕੌਮ ਦੇ ਲੇਖੇ ਲਾਇਆ। ਜਿੱਥੇ ਅੱਜ ਨਗਰ ਕੀਰਤਨ ਦੇ ਸੰਬੰਧ ਵਿੱਚ ਖੁਸ਼ੀਆਂ ਨੇ, ਉੱਥੇ 40 ਵਰੇ ਹੋ ਗਏ ਨੇ ਹਿੰਦੁਸਤਾਨ ਦੀ ਜ਼ਾਲਮ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ 37 ਹੋਰ ਗੁਰਦੁਆਰਿਆਂ ਤੇ ਹਮਲਾ ਕਰਕੇ ਸਿੱਖੀ ਦਾ ਨਾਬ ਤੋਂ ਨਬੂਦ ਕੀਤਾ। 3 ਘੱਲੂਘਾਰੇ ਕੌਮ ਦੇ ਵਿੱਚ ਹੋਏ। ਕੱਲ ਛੋਟਾ ਘੱਲੂਘਾਰਾ ਲੰਘ ਕੇ ਗਿਆ, ਵੱਡਾ ਘੱਲੂਘਾਰਾ, ਤੀਜਾ ਘੱਲੂਘਾਰਾ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਦੇ ਉੱਤੇ ਕੀਤਾ। ਪਰ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਦੀ ਇੰਨੀ ਕਿਰਪਾ ਕਿ ਸਿੱਖੀ ਦੇ ਝੰਡੇ ਦੁਨੀਆ ਦੇ ਵਿੱਚ, ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਝੰਡੇ ਜਿਹੜੇ ਬੁੰਗੇ ਲਹਿਰਾ ਰਹੇ ਨੇ। ਖਾਲਸਾ ਕੌਮ ਹੈ ਜਿਹੜੀ ਬੜੀ ਬੁਲੰਦੀਆਂ ਤੇ ਆ, ਚੜ੍ਹਦੀ ਕਲਾ ਤੇ ਆ। ਕੌਮ ਦਾ ਆਪਣਾ ਘਰ ਹੋਵੇਗਾ। ਕੌਮ ਇੱਕ ਵਿਲੱਖਣ, ਔਰ ਗੁਰੂ ਗੋਬਿੰਦ ਸਿੰਘ ਨੇ ਜੋ ਸਿੱਖਾਂ ਦੇ ਲਈ ਕੀਤਾ, ਜੋ ਦੁਨੀਆ ਨੂੰ ਦੱਸਿਆ, ਸੋ ਸਿੱਖਾਂ ਦੇ ਵਿੱਚ ਐਸੀ ਸ਼ਕਤੀ ਹੈ, ਐਸੀ ਮਤਲਬ ਤਿੱਬਰਤਾ ਹੈ, ਮਹਾਰਾਜ ਨੇ ਬਖਸ਼ਿਸ਼ ਕੀਤੀ। ਇੱਕ ਦਿਨ ਖਾਲਸੇ ਦੇ ਝੰਡੇ ਦੁਨੀਆ ਤੇ ਵੀ ਝੁੱਲਣਗੇ ਔਰ ਕੌਮ ਆਪਣੀ ਆਜ਼ਾਦੀ ਵੱਲ ਵੀ ਜ਼ਰੂਰ ਵਧੇਗੀ। ਆਜ਼ਾਦੀ ਦਾ ਮਾਰਗ ਜ਼ਰੂਰ ਇੱਕ ਦਿਨ ਤੈਅ ਹੋਏਗਾ। ਜਿੱਥੇ ਟੀਵੀ 84, ਨੀਲਮ ਜੀ, ਡਾਕਟਰ ਸਾਹਿਬ ਤੇ ਹੋਰ ਸਾਡੇ ਵੀਰ ਚਾਵਲਾ ਸਾਹਿਬ ਸਾਡੇ ਨਾਲ, ਭਾਈ ਪਿਆਰਾ ਸਿੰਘ ਜੀ, ਬਹਾਦਰ ਸਿੰਘ ਜੀ, ਜਿੰਨੀਆਂ ਵੀ ਸੰਗਤਾਂ ਨੇ, ਅਸੀਂ ਸਾਰਿਆਂ ਵੱਲੋਂ ਹੋਈ ਇਸ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ। ਤੇ ਜਿਹੜੇ ਲਾਈਵ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਜਲਦੀ ਤੋਂ ਜਲਦੀ ਹੋਰ ਆਪਣੀ ਪਹੁੰਚ ਕੇ ਸਮੂਲੀਅਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸੋ ਵਿਊਅਰਸ, ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ। ਵੱਖਰੇ ਆਪਾਂ ਬੁਲਾਰਿਆਂ ਨਾਲ ਗੱਲਬਾਤ ਵੀ ਕਰ ਰਹੇ ਹਾਂ ਔਰ ਨਾਲ ਬਹੁਤ ਹੀ ਵਧੀਆ ਜਿਹੜੀ ਝਲਕੀਆਂ ਨੇ ਉਹ ਨਗਰ ਕੀਰਤਨ ਨੇ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਹੌਲੀ ਹੌਲੀ ਜਿਹੜੇ ਇਸ ਨਗਰ ਕੀਰਤਨ ਦੇ ਜਿਸ ਤਰ੍ਹਾਂ ਕਿ ਜਿਹੜਾ ਆਗਾਜ਼ ਹੋਣ ਜਾ ਰਿਹਾ, ਸਿੱਖ ਸੰਗਤਾਂ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਇਸ ਵਿੱਚ ਪਹੁੰਚ ਰਹੀਆਂ ਨੇ। ਸੋ ਥੋੜੇ ਹੀ ਪਲਾਂ ਦੇ ਵਿੱਚ ਆਪਾਂ ਨਗਰ ਕੀਰਤਨ ਦੀਆਂ ਜਿਹੜੀ ਝਲਕੀਆਂ ਉਹ ਵੀ ਦਿਖਾਵਾਂਗੇ, ਨਾਲ ਆਪਾਂ ਸਿੱਖ ਸੰਗਤਾਂ ਦੇ ਰੂਬਰੂ ਹੋਵਾਂਗੇ ਔਰ ਬੁਲਾਰਿਆਂ ਦੇ ਵਿਚਾਰ ਵੀ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਕੀ ਵਿਚਾਰਾ ਰੱਖਦੇ ਹੋ? ਅੱਜ ਤੁਸੀਂ ਆਏ ਹੋ ਇਸ ਸ਼ੁਭ ਅੱਜ ਇੱਥੇ ਵਿਸਾਖੀ ਦਾ ਤਿਉਹਾਰ ਮਨਾਇਆ ਜਾ ਰਿਹਾ ਵਾ। ਵਿਸਾਖੀ ਵਾਲੇ ਦਿਨ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ। ਤੇ ਜਦੋਂ ਖਾਲਸਾ ਸਾਜਣਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਿੱਚ ਜਿਹੜੇ ਵਿਚਾਰ ਸਨ, ਉਹਨਾਂ ਨੇ ਸਿੱਖ ਪੰਥ ਨੂੰ ਦੱਸ ਦਿੱਤਾ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਨਾ ਰਾਜ, ਬਿਨਾਂ ਨਾ ਧਰਮ ਚਲੇ ਹੈ। ਠੀਕ ਹੈ ਜੀ। ਤੇ ਇਹਦੇ ਨਾਲ ਜਿਹੜਾ ਸੀ, ਜਦੋਂ ਕਿ ਵਿਸਾਖੀ ਦੇ ਖਾਲਸਾ ਸਾਜਣ ਨਾਲ 10 ਸਾਲਾਂ ਦੇ ਵਿੱਚ ਸਿੱਖ ਰਾਜ ਕਾਇਮ ਹੋ ਗਿਆ। ਸੋ ਇਹ ਸੀ ਕਿ ਚੇਂਜ ਇਨ ਥਿੰਕਿੰਗ। ਉਦੋਂ ਸਿੱਖ ਕੌਮ ਦੀ ਵਿਚਾਰਧਾਰਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਿਚਾਰ ਲੈ ਕੇ ਆਂਦਾ ਕਿ ਰਾਜ ਹੋਣਾ ਚਾਹੀਦਾ ਵਾ। ਜੇ ਆਪਾਂ ਧਰਮ ਨੂੰ ਬਚਾਉਣਾ ਵਾ ਤੇ ਖਾਲਸਾ ਰਾਜ ਜਿਹੜਾ ਸੀ ਕਾਇਮ ਹੋ ਗਿਆ। ਹੁਣ ਵੀ ਉਹ ਹਾਲਾਤ ਚੱਲ ਰਹੇ ਨੇ, ਜਿਸ ਤਰ੍ਹਾਂ ਕਿ ਸਾਡੇ ਧਰਮ ਤੇ ਹਮਲੇ ਹੋ ਰਹੇ ਨੇ, ਸਿੱਖਾਂ ਦੀ ਨਸ਼ੋਖੁਸ਼ੀ ਹੋਈ ਆ, ਸਾਡੀ ਆਰਥਿਕ ਨਸ਼ੋਖੁਸ਼ੀ ਹੋ ਰਹੀ ਆ, ਸਾਈਬਰ ਅਟੈਕ ਹੋ ਰਹੇ ਨੇ, ਸਿੱਖਾਂ ਨੂੰ ਬਾਹਰੋਂ ਜਿਹੜਾ ਜਾਨੋਂ ਮਾਰਿਆ ਜਾ ਰਿਹਾ ਵਾ, ਪੰਜਾਬ 'ਚ ਕੋਈ ਬੰਦਾ ਬੋਲ ਨਹੀਂ ਸਕਦਾ। ਤੇ ਇਹਨਾਂ ਸਾਰੀਆਂ ਗੱਲਾਂ ਨੂੰ ਇਹ ਜੇ ਸੋਚਿਆ ਜਾਵੇ ਤੇ ਉਹੋ ਹੀ ਸਿਚੁਏਸ਼ਨ ਆ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ ਕਿ ਹੁਣ ਖਾਲਸਾ ਸਾਜਣ ਦੀ ਲੋੜ ਹੈ ਤੇ ਖਾਲਸਾ
ਪੰਥ ਨੇ ਇੱਕ ਸਿੱਖ ਰਾਜ ਕਾਇਮ ਕਰ ਲਿਆ। ਉਹ ਸਿੱਖ ਰਾਜ ਜਿਹੜਾ ਸੀ ਸਾਡੇ ਕੋਲੋਂ ਖੁੱਸ ਗਿਆ, ਉਹ ਦੁਬਾਰਾ ਕਾਇਮ ਕਰਨ ਕਰਕੇ ਪੰਜਾਬ ਦੀ ਸਵਰਨਟੀ ਨੂੰ ਫਿਰ ਦੁਬਾਰਾ ਐਸਟੈਬਲਿਸ਼ ਕਰਨ ਵਾਸਤੇ ਹੁਣ ਜਿਹੜੀ ਆ ਮੁਹਿੰਮ ਚੱਲ ਰਹੀ ਆ, ਉਹ ਆ ਸਿੱਖ ਫॉर ਜਸਟਿਸ ਦਾ ਰੈਫਰੈਂਡਮ। ਆਓ ਵੀ ਆਪਾਂ ਸਾਰੇ ਰੈਫਰੈਂਡਮ ਵਿੱਚ ਸ਼ਾਮਲ ਹੋ ਕੇ ਤੇ ਪੰਜਾਬ ਨੂੰ ਆਜ਼ਾਦ ਕਰੀਏ, ਤੇ ਤਾਂ ਹੀ ਸਾਰੇ ਲੋਕਾਂ ਨੂੰ ਆਪਣੇ ਹੱਕ ਜਿਹੜੇ ਆ ਉਹ ਮਿਲ ਸਕਦੇ। ਸੋ ਵਿਊਅਰਸ, ਸਿੱਖਾਂ ਦੇ ਲਈ ਇਹ ਬੜੀ ਮਾਣ ਦੀ ਗੱਲ ਹੈ ਕਿ ਇੱਥੇ ਜਿਹੜਾ ਕਾਰਟਰ ਦੇ ਵਿੱਚ ਸਿਟੀ ਹਾਲ ਦੇ ਵਿੱਚ ਨਿਸ਼ਾਨ ਸਾਹਿਬ ਵੀ ਚਲਾਇਆ ਜਾਏਗਾ, ਔਰ ਇਹ ਇੱਥੋਂ ਦੀਆਂ ਸੰਗਤਾਂ ਨੂੰ ਕਾਫੀ ਵੱਡਾ ਉਪਰਾਲਾ, ਇਸ ਦੀ ਕਮੇਟੀਆਂ ਵੱਲੋਂ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਇੱਕ ਮਹੀਨਾ ਪੂਰਾ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਚਲਾਇਆ ਜਾਂਦਾ ਹੈ। ਸੋ ਗੱਲਬਾਤ ਕਰਨ ਜਾ ਰਹੇ ਭਾਈ ਸਾਹਿਬ ਮੇਰਾ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ परमात्मा की फौज प्रगटियो खालसा अकाल पुरख की मौज। वाहिगुरू जी का खालसा वाहिगुरू जी की फतेह। समूह संगत नूं खालसा प्रगट दिवस दी लख लख बधाई होवे। आसी सिंह सभा गुरु गुरुद्वारा साहब वालों ये जो उपराला किया गया, सारी संगत के सहयोग नाल, सारी संगत का भी बहुत बहुत धन्यवाद जिन्होंने सानू सहयोग दिता। बड़े माण की गल है कि अज बहुत संगतां ਇੱਥੇ ਇਕੱਠੀਆਂ ਹੋਈਆਂ ਨੇ, ਔਰ ਜੋ ਇਹ ਪ੍ਰੋਗਰਾਮ ਲਿਖਿਆ ਉਹ ਜਿਨ੍ਹਾਂ ਨੇ ਵੀ ਇਸ ਵਿੱਚ ਹਿੱਸਾ ਪਾਇਆ, ਲੰਗਰ ਵਿੱਚ ਜਾਂ ਕਿਸੇ ਵਿੱਚ ਵੀ, ਉਹਦਾ ਸਾਰਿਆਂ ਦਾ ਧੰਨਵਾਦੀ ਹਾਂ। ਇਹ ਜੋ ਖਾਲਸਾ ਪਰੇਡ ਆ ਇਸੇ ਤਰ੍ਹਾਂ ਹਰ ਸਾਲ ਚੱਲਦੀ ਰੱਖਾਂਗੇ। ਇਹ ਸਾਡਾ ਸੰਗਤ ਨਾਲ ਵਾਅਦਾ ਆ, ਕਦੀ ਵੀ ਇਸ ਨੂੰ ਰੁਕਣ ਨਹੀਂ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। खालसा अकाल पुरख की फौज प्रगटियो खालसा परमात्मा की मौज। अज खालसा कार्टरेट न्यू जर्सी विखे आपदे जाहो जलाल दिखा रहा। कलगीधर पातशाह की किरपा है। सो सारिਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਅੰਮ੍ਰਿਤ ਛਕੋ ਸਿੰਘ ਸਜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕਾਰਟਰੇਟ ਵਿਖੇ ਸਿੱਖ ਸੰਗਤਾਂ ਹੁਮ ਹੁਮਾ ਕੇ ਖਾਲਸੇ ਦੇ ਸਾਜਨਾ ਦਿਵਸ ਨੂੰ ਸ਼ਰਧਾਂਜਲੀ ਦੇ ਨੇ। ਸਤਿਗੁਰੂ ਚੜ੍ਹਦੀ ਕਲਾ ਬਖਸ਼ ਰਹੇ ਨੇ। ਆਪ ਜੀ ਕਿਰਪਾ ਕਰੋ, ਸੰਗਤਾਂ ਸਾਰੀਆਂ ਇਸ ਤਰ੍ਹਾਂ ਜੁੜ ਕੇ ਪ੍ਰੋਗਰਾਮ ਨੂੰ ਹੁਮ ਹੁਮਾ ਕੇ ਦੁੱਗਣਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਆ ਜਾਓ ਤਾਂ। ਸੋ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਬੱਚੇ, ਬਜ਼ੁਰਗ, ਨੌਜਵਾਨ ਜਿਹੜੇ ਨੇ ਸ਼ਮੂਲੀਅਤ ਕਰ ਰਹੇ ਨੇ, ਔਰ ਖਾਸ ਕਰਕੇ ਬੱਚੇ ਇਸ ਵਿੱਚ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਗਿਣਤੀ ਵਿੱਚ ਪਾਰਟਿਸਿਪੇਟ ਕਰਦੇ ਨੇ। ਸੋ ਇੱਥੋਂ ਦੇ ਜਿਹੜੇ ਮਾਪਿਓ ਨੇ ਜਿਹੜੇ ਇੱਥੇ ਲੈ ਕੇ ਆਉਂਦੇ ਨੇ ਇਹਨਾਂ ਨੂੰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਔਰ ਬਹੁਤ ਹੀ ਅੱਛੀ ਪਰੰਪਰਾ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਤੁਰੰਤ ਪਹਿਲਾਂ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਸਾਡੀਆਂ ਸਿੱਖ ਸੰਗਤਾਂ ਨੂੰ TV 84 ਦੇ ਵੀਅਰਸ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਸਮੁੱਚੀ ਸਾਧ ਸੰਗਤ ਨੂੰ, ਸਮੁੱਚੇ ਟਰਾਈ ਸਟੇਟ ਦੇ ਏਰੀਏ ਦੀ ਸਾਧ ਸੰਗਤ ਨੂੰ ਖਾਲਸਾ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਅੱਜ ਬਹੁਤ ਹੀ ਵਧੀਆ ਦਿਹਾੜਾ ਵਾ। ਮਹਾਰਾਜ ਦੀ ਕਿਰਪਾ ਹੋਈ ਆ। ਸਾਰੀ ਸਿੱਖ ਕੌਮ ਇਕੱਠੀ ਹੋ ਕੇ 16ਵਾਂ ਨਗਰ ਕੀਰਤਨ ਜੋ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ਆਯੋਜਿਤ ਕੀਤਾ ਗਿਆ ਵਾ, ਸਮੂਹ ਟਰਾਈ ਸਟੇਟ ਦੀ ਸੰਗਤ ਨੇ ਸ਼ਮੂਲੀਅਤ ਕੀਤੀ ਹੈ। ਬਹੁਤ ਹੀ ਸੋਹਣਾ ਲੱਗ ਰਿਹਾ। ਅੱਜ ਦੇਖੋ ਜਿੱਦਾਂ ਨਵੀਂ ਫੁਲਵਾੜੀ ਸਾਡੀ ਜਿਹੜੀ ਆ, ਬੱਚੇ ਜਿਹੜੇ ਆ ਖਾਲਸਾਈ ਰੂਪ ਦੇ ਵਿੱਚ ਆ ਕੇ ਇੱਥੇ ਬਹੁਤ ਹੀ ਸ਼ਾਨਦਾਰ ਜਿਹੜਾ ਆਪਣਾ ਕੀਰਤਨ ਬੱਚਿਆਂ ਨੇ ਕੀਤਾ, ਉਹ ਦਿਲ ਖੁਸ਼ ਹੋ ਗਿਆ। ਇਹਦੇ ਪਿੱਛੇ ਜਿਹੜੀ ਆ ਮਾਂ-ਬਾਪ ਦੀ, ਬੱਚਿਆਂ ਦੇ ਜਿਹੜੇ ਆ, ਉਹਨਾਂ ਦੇ ਟੀਚਰਾਂ ਦੀ ਬਹੁਤ ਮਿਹਨਤ ਵਾ। ਉਹ ਅੱਜ ਦੇ ਸਮੇਂ ਦੀ ਲੋੜ ਵੀ ਆ ਸਾਨੂੰ। ਸਿੱਖੀ ਜਿਹੜੀ ਆ ਨਾ, ਇਹ ਸਾਡੀ ਜਿਹੜੀ ਆ ਬੱਚਿਆਂ ਨੇ ਆਉਣ ਵਾਲੀ ਸਾਡੀ ਨਵੀਂ ਪਨੀਰੀ ਨਹੀਂ ਸਾਂਭਣੀ ਆ। ਇੱਥੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਰਹਿ ਕੇ ਇਹ ਜਿਹੜਾ ਸੰਘਰਸ਼ ਮਾਂ-ਬਾਪ ਕਰ ਰਹੇ ਆ, ਇਹ ਇਹਨਾਂ ਦੀ ਜਿਹੜੀ ਆਉਣ ਵਾਲੀ ਜਿਹੜੀ ਆ ਇਨਵੈਸਟਮੈਂਟ ਵਾ। ਇਹਦੇ ਵਿੱਚ ਮਹਾਰਾਜ ਕਿਰਪਾ ਕਰੇ, ਇਹ ਵਧੇ ਫੁੱਲੇ ਤੇ ਖਾਲਸਾ ਵਧੇ ਫੁੱਲੇ ਚੜ੍ਹਦੀ ਕਲਾ ਦੇ ਵਿੱਚ ਰਵੇ, ਤੇ ਇਸੇ ਤਰ੍ਹਾਂ ਹੀ ਆਪਾਂ ਖਾਲਸਾਈ ਰੂਪ ਹਮੇਸ਼ਾ ਦੇਖਦੇ ਰਹੀਏ ਆਪਣੀ ਕੌਮ ਦੇ। ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। TV 84 ਵੀ ਬਹੁਤ ਮਿਹਨਤ ਕਰ ਰਿਹਾ। ਲੰਬੇ ਸਮੇਂ ਤੋਂ ਸਿੱਖ ਕੌਮ ਦੇ ਜਿਹੜੇ ਜਿੰਨੇ ਵੀ ਨਗਰ ਕੀਰਤਨ ਆ, ਸਿੱਖੀ ਮਸਲੇ ਆ, ਸਾਰੇ ਲੈ ਕੇ ਸੰਗਤਾਂ ਦੇ ਵਿੱਚ ਆਉਂਦਾ। ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਸੇਵਾ ਕਰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ 16ਵੇਂ ਨਗਰ ਕੀਰਤਨ ਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਂ ਪਿਆਰਿਆਂ ਦੀ ਚੋਣ ਕਰਦੀ, ਇਹਨਾਂ ਦੇ ਵਿੱਚੋਂ ਦਾਇਆ ਸਿੰਘ ਲਾਹੌਰ ਦੇ ਰਹਿਣ ਵਾਲਾ ਖੱਤਰੀ ਯੋਧਾ ਸੀ। ਧਰਮ ਸਿੰਘ ਧੰਨਾ ਜੰਮ ਜਾਣੀਏ ਤੇ ਹਿੰਮਤ ਸਿੰਘ
ਸਾਰੀ ਜ਼ਿੰਦਗੀ ਦੇ ਕੱਚੇ ਤੇ ਜੰਗ ਲੜੀ ਚਮਕੌਰ ਦੀ ਜੰਗ ਲੜੀ ਗੁਲਾਬੇ ਪੰਜਾਬੀ ਦੀ ਢੇਰੀ ਤੋਂ ਹੁੰਦੇ ਹੁੰਦੇ ਮੇਰੇ ਗੁਰਦੇਵ ਉਦੋਂ ਮੇਰੇ ਗੁਰਦੇਵ ਜਦੋਂ ਮੁਕਤਸਰ ਸਾਹਿਬ ਦੀ ਖਰਾੜੇ ਇਤਿਹਾਸ ਤੇ ਜੰਗ ਲੜ ਕੇ ਮੇਰੇ ਗੁਰਦੇਵ ਜਦੋਂ ਸਾਥੋਂ ਦੀ ਤਲਵੰਡੀ ਪਹੁੰਚੇ ਮੱਲੇ ਦੇ ਗੱਲੇ ਦੇ ਕੋਲ ਉੱਥੇ ਮਹਾਰਾਜ ਨਿਰਮਲੇ ਆ ਗਏ ਪੰਜ ਜਿਹੜੇ ਕਾਫੀ ਬਨਾਰਸ ਤੋਂ ਪੜ੍ਹ ਕੇ ਆਏ ਜਦੋਂ ਪੜ੍ਹ ਕੇ ਆਏ ਬੇਨਤੀ ਕੀਤੀ ਗੁਰੂ ਮਹਾਰਾਜ ਜੀ ਤੁਸੀਂ ਪੰਜਾਂ ਪਿਆਰਿਆਂ ਦੀ ਚੋਣ ਕਰਨੀ ਸਾਨੂੰ ਕੋਈ ਸੱਦਾ ਪੱਤਰ ਨਾ ਭੇਜਿਆ ਤੁਸੀਂ ਦੇਵਾ ਸਿੰਘ ਰਾਮ ਸਿੰਘ ਨੂੰ ਤੁਸੀਂ ਸੱਦਾ ਪੱਤਰ ਭੇਜਦੇ ਅਸੀਂ ਤੁਹਾਡੇ ਕੋਲ ਉੱਥੇ ਮਹਾਰਾਜ ਜੀ ਆਉਂਦੇ ਉਸ ਤੋਂ ਮਹਾਰਾਜ ਜੀ ਕਹਿਣ ਲੱਗੇ ਅੱਜ ਤੋਂ ਬਾਅਦ ਮੇਰਾ ਦੋ ਪੰਜ ਹੋਣਗੇ ਇੱਕ ਮੇਰਾ ਪੰਜ ਪਾਣੀ ਵਾਲਾ ਨੀਲਾ ਪਾਣਾ ਤੇ ਕਿੱਦਾਂ ਪਾਣਾ ਪੈਣਗੇ
ਗੁਰ ਸਿੰਘਾਂ ਰਚੇ ਜੈਕਾਰੇ ਗਜਾਉਣਗੇ ਗੁਰਾਂ ਦੇ ਪਿਆਰੇ। ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਉੱਤੋਂ ਠਾਂਡਿਆ ਮਹਿੰਗੀ ਖੰਡ ਰੁਪਈਏ ਸਾਰੇ ਪਾਂਡਿਆ ਕਰਨਾ ਚਾਹਦਾ ਪ੍ਰਬੰਧ ਇੱਕ ਨੇ ਹੰਗਿਆ 100 ਮਿੰਟ ਤਾਂਗਿਆ। ਉਹਨਾਂ ਪੁੱਛਦਾ ਨਹੀਂ ਕਹਿੰਦਾ ਸ਼ੋਰ ਆ ਸਾਰੇ ਚੋਰ ਆ ਸਾਡੀ ਗੱਲ ਹੋ ਰਿਹਾ ਬਾਕੀ ਪੁਲਿਸੋਂ ਮਾਰੀ ਕਹਿ ਨਹੀਂ ਸਕਦਾ ਇੱਕ ਕਹਿਣ ਤੋਂ ਕੋਈ ਹੈ ਨਹੀਂ ਸਕਦਾ ਬੋਲੇ ਤੋਰਾ ਕਹਿੰਦਾ ਪੈਗੜ ਕੱਢ ਦੂੰਗਾ ਲੜਕਾ ਜੇ ਬਾਰਨ ਮਰ ਗਿਆ ਬਰਾੜੇ ਚੜਦਾ। ਉਹਨੇ ਗੋਦਾਲ ਚ ਆ ਗਈ ਮੈਡਮ ਰਾਜ ਕੋਰ ਕੇ ਦਿੱਤੇ ਉਹਨੇ ਜੇਬ ਨੂੰ ਤੋੜ ਸਿੰਘਾਂ ਨੂੰ ਫੜ ਨਹੀਂ ਸਕਦੀ ਕਿਉਂਕਿ ਪਹਿਲਾਂ ਮੈਨੂੰ ਕੁੱਟੀ ਬੜੀ ਹੁਣ ਦੁਬਾਰਾ ਫੜ ਦੇਣਾ ਤੇ ਕਾਗਜ਼ ਮੰਗੇ ਸਮਾਤਰਾ ਪੜਾ। ਆਪਣੀ ਆਰਟੀਕਲ ਵਿੱਚ ਆਪਣੇ ਲੋਕ ਵਿੱਚ ਆਪਣੇ ਕਿਤਾਬ ਵਿੱਚ ਆਪਣੀ ਵਸਤੂ ਦੀ ਗੱਲ ਕਹਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਉਹਦੀ ਜ਼ੁਬਾਨ ਉੱਤੇ ਕੁਝ ਵੀ ਰੱਖ ਦਿਓ। ਆਪਣਾ ਸੋਚਦਾ ਹੈ ਕਲਪਨਾ ਦਾ ਕਲਪਨਾ ਮੰਨ ਲਓ ਮੰਨ ਲਿਆ ਤੇ ਫਿਰ ਸਾਰਾ ਫਰਕਾ ਸਾਰੀ ਦੇ ਨਾਲ ਖਤਮ ਹੋ ਜਾਏਗਾ। जमीन को नहीं होंगे रक्त जो नहीं होता शर्म प्रचार कर रहे हैं शर्म खालसा जी भी जानता बार बार कह रहा धर्म बनाएगा लिखना मांगा ਅਸੀਂ ਗੱਲ ਕੋਸ਼ੀ ਗੁਰਦੁਆਰੇ ਕਹਿਣ ਨਾਲ ਬੰਦਾ ਬਾਂਦਰ ਦੀ ਔਲਾਦ ਹੈ ਉਹਨੂੰ ਮਾਰ ਲੈਣਗੇ ਆਪਣੇ ਪਾਤਸ਼ਾਹ ਦੀ ਗੱਲ ਨੂੰ ਨਹੀਂ ਮੰਨਣਗੇ। ਅਸੀਂ ਗੱਲ ਕੋਸ਼ੀ ਔਲਾਦ ਬਣ ਕੇ ਹਿੰਦੂ ਨਹੀਂ ਕਰਨਾ ਚਾਹੁੰਦੇ। ਖਾਲਸਾ ਦੀ ਗੱਲ ਹੋਰ ਸਾਡੇ ਛੱਤੀ ਸਮਝਦਾਰ ਖਿਲਾਫਤ ਨੂੰ ਦੋਸਤਾ ਗੁਰੂ ਸਾਹਿਬ ਨੇ ਦੱਸਿਆ ਆਪਣਾ ਇਤਿਹਾਸ ਹੋਈ ਵਕਤ ਦੇ ਗੱਲ ਕੋਸ਼ੀ ਨੇ ਮੰਨਿਆ ਗੁਰੂ ਸਾਹਿਬ ਨੇ ਮਹਾਰਾਜ ਦੇ ਕਹਿੰਦੇ ਕਿਸੇ ਨਾ ਕਿਸੇ ਨੇ ਕਹਿੰਦਾ ਇਤਿਹਾਸ ਕੋਈ ਬਾਤ ਨਹੀਂ ਇਤਿਹਾਸ ਗੱਲ ਹੋਰ ਹੈ ਇਹ ਬਾਂਦਰ ਦੀ ਲਾਜ ਨੂੰ ਮੰਨਣਾ ਨਹੀਂ ਬੋਲੇ ਕਦੇ ਦੇ ਮੂੰਹ ਤੋਂ ਲਿਖ ਹੋ ਜਾਏ ਕਹਿੰਦੇ ਉਹਦੇ ਮੂੰਹ ਨਹੀਂ ਲੱਗਣਾ ਇਹ ਸਤਿਗੁਰੂ ਹੈ ਫਟਕਾਰ ਆ ਇਹਨੂੰ ਗੁਲਾਮਤਾ ਸਾਹਿਬ ਦੀ ਫਟਕਤੀ ਆ ਇਹ ਨਹੀਂ ਲੱਗਣਾ ਇਹ ਸਤਿਗੁਰੂ ਹੈ ਫਟਕਾਰ ਆ ਕਹਿੰਦੇ ਗੁਲਾਮਦਾਰ ਸਾਹਿਬ ਦੀ ਪੰਜਾਬੀ ਦਾ ਇਹ ਕਦੇ ਦੇ ਮੂੰਹ ਤੋਂ ਸੰਭਵ ਨਹੀਂ ਇਹ ਸਤਿਗੁਰੂ ਹੈ ਫਟਕਾਰ ਆ ਇਹ ਕਦੇ ਨੂੰ ਕਿਉਂ ਆਖਿਆ ਕਿਵੇਂ ਆਖਿਆ ਭਜਾ ਕੇ ਗੱਲ ਬੱਚਿਆ ਇਹ ਨਾਨਕ ਆਪ ਸੁਣਾਇਆ ਉਹ ਠੀਕ ਹੈ ਲਾਰਿਆ ਜਨਾ ਜਨਾ ਜਿਵੇਂ ਦਾ ਪਿਤਾ ਦਾ ਜਨਮ ਦੇ ਜਿਆਦਾ ਪੁੱਤ ਸੰਤ ਜਮੈਲ ਜੀ ਨੇ ਗੱਲ ਕੀਤੀ ਕਦਮ ਦੀ ਕਿਤਾਬ ਦੇ ਪਿਛਲੇ ਪਾਸੇ ਉਹ ਕਹਿੰਦੇ ਦੂਰ ਪੀਰਾਂ ਦੇ ਧਰਤੀ ਜੋੜਿਆਂ ਦੇ ਵਿਰੁੱਧ ਧਰਮ ਦੀ ਸਾਰ ਵਿਕਾਰ ਨਹੀਂ ਜਾਣ ਸਕਦੇ ਤੋਂ ਵੱਧ ਜੱਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨੇ ਗੋਡੇ ਤੇ ਗਿਆ ਤੇ ਮੈਂ ਉਹਦੇ ਮੋਢੇ ਤੇ ਵਾਰ ਦਿੱਤਾ
ਸਾਹਿਬਾਨ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਪਲੈਜ ਆਫ ਅਲੀਜੈਂਸ ਜਿਹੜੇ ਬੱਚਿਆਂ ਨੇ ਪੜ੍ਹਨੀ ਆ ਉਹ ਇੱਥੇ ਅੱਗੇ ਆ ਜਾਓ ਸਟੇਜ ਤੇ। ਉਸ ਤੋਂ ਬਾਅਦ ਸਾਡੇ ਜਿਹੜੇ ਕਾਰਟਰੇਟ ਦੇ ਮੇਅਰ ਨੇ ਡਾਨ ਰੀਮੈਨ, ਉਹ ਆਪ ਜੀ ਨਾਲ ਸੰਬੋਧਨ ਹੋਣਗੇ। ਉਸ ਤੋਂ ਉਪਰੰਤ ਜਿਹੜੀ ਅਰਦਾਸ ਆ ਉਹ ਹੋਵੇਗੀ। ਅਰਦਾਸ ਤੋਂ ਉਪਰੰਤ ਫਿਰ ਦੇਸ਼ ਸੇਵਾ ਪਰਮੋਏ ਆ ਜਿਹੜਾ ਸ਼ਬਦ ਆ ਉਹ ਪੜ੍ਹਿਆ ਜਾਊਗਾ ਤੇ ਨਾਲ ਨਾਲ ਜਿਹੜਾ ਨਿਸ਼ਾਨ ਸਾਹਿਬ ਆ ਜਕਾਰਿਆਂ ਦੀ ਗੂੰਜ ਦੇ ਵਿੱਚ ਉਹ ਚੜਾਇਆ ਜਾਊਗਾ। ਸੋ ਫਸਟ ਪਲੈਜ ਆਫ ਅਲੀਜੈਂਸ ਜਿਹੜੇ ਬੱਚੇ ਆ ਉਹ ਪੜ੍ਹਨਗੇ ਜੀ, ਉਹਨਾਂ ਨੂੰ। And to the republic for which it stands, one nation, under God, indivisible, with liberty and justice for all. Thank you. Thank you. You may be seated. ਸੋ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਸੋ ਹੁਣ ਜਿਹੜੇ ਸਾਡੇ ਕਾਰਟਰੇਟ ਦੇ ਮੇਅਰ ਨੇ ਡੈਨ ਰੀਮੈਨ, ਉਹ ਆਪ ਸੰਗਤ ਨਾਲ ਸੰਬੋਧਿਤ ਹੋਣਗੇ। ਉਸ ਤੋਂ ਉਪਰੰਤ ਜਿਹੜੀ ਅਰਦਾਸ ਆ ਉਹ ਹੋਵੇਗੀ। ਸੋ ਅਰਦਾਸ ਤੋਂ ਬਾਅਦ ਜਿਹੜਾ ਨਿਸ਼ਾਨ ਸਾਹਿਬ ਹੈ ਦੇਸ਼ ਸੇਵਾ ਪਰਮੋਏ ਸ਼ਬਦ ਦੇ ਨਾਲ ਨਾਲ ਨਿਸ਼ਾਨ ਸਾਹਿਬ ਜਿਹੜਾ ਲਾਇਆ ਜਾਊਗਾ। ਸੋ ਫਸਟ ਆਫ ਆਲ I request Honorable Mayor of Carteret, Dan J. Riemann, to come to the podium and address the congregation. Vaheguru Ji Ka Khalsa, Vaheguru Ji Ki Fateh. Good morning, everyone, and welcome to our town center. You know, I often say it's always fitting when we host these cultural events and flag raisings throughout the year that we do it here at the town center in the borough of Carteret. We do it in front of our World War I memorial building behind us, one of 5,000 buildings built around the country after World War I, and the only one still left in New Jersey, still being used as a town hall. When you look at the apex and the roof, you see the soldier and the sailor. You see the seal of the United States of America. You see the American bald eagle. When you look to the east and west, you see liberty and justice, the two lions that are here to protect democracy and freedom from the tyranny that sometimes takes place in other parts of the world, and unfortunately almost took place here on January 6th, 2020. But today we're here to celebrate our Sikh community, to celebrate Vaisakhi Day, to celebrate what it means to be Sikh and what it is to be part of the Sikh community. You know, for years we've talked about those that live in Carteret getting more involved and more engaged in our community, getting involved in our local planning boards and zoning boards and redevelopment agencies. And today, members of the Sikh community and faith have representation on every board, from the council to the Board of Education, from planning and zoning to our police and fire and EMT departments, from public works to parks, from building inspectors to the Board of Health. So throughout our administration, we're happy to have so many members of the Sikh community participate, and I applaud you for that. Give yourselves a round of applause, please. Before I present this proclamation, let me introduce, for a wave from our governing body, joining us, our Council President, Dennis Damasio, Councilman Ajmal Johal Singh, Councilman Jorge Diaz, and there's other dignitaries who I'll introduce momentarily to come up for a few brief remarks. But today we celebrate with this proclamation, where 26 million people worldwide celebrate the Sikh community, and where Sikhism, as a monotheistic faith, was stressing the equality of all men and women. Whereas the Sikh religion was founded by the first Sikh guru, Guru Nanak Sahib, in 1469, shaped by 9 successors in the 17th centuries in South Asia, and baptized on Vaisakhi Day in 1699. Whereas Sikhs share a primary belief in the meditating and living of the remembrance of God,
earning a living by honest means and sharing the fruits of one's labor. And you'll see that throughout the festival today as we make our way along the parade route when members of the community open up their homes with various waters and fruits and snacks to give out. And you'll see that when we get to the park as well. Whereas the Sikh community has become an integral part of Carteret's rich cultural diversity. Therefore, I, Dan Ryman, Mayor of the Borough of Carteret, in conjunction with the Borough Council here in the County of Middlesex, do hereby acknowledge today, Saturday, May 18th, as Carteret's official celebration of the anniversary of Sikhism. I further order that all residents recognize the Sikh flag that we will put on display here at the Borough Hall in front of our town center. And I ask that all in the community join with the residents of the Sikh faith and the residents of Carteret in welcoming and acknowledging all of those who are celebrating today's festivities. Before we raise the flag, let me introduce for a few brief remarks some dear friends to Carteret and also friends of the Sikh community going back many, many years. Our first speaker served for 20 years in the New Jersey State Senate, served as a county commission director in his own county, served for 12 years, the longest serving Senate president in state history, a member of the Iron Workers by trade, but someone who is not afraid to take on lifelong battles and to fight for the working class communities throughout New Jersey and members of our Sikh faith and community. We welcome former Senate President Steve Sweeney for a few brief remarks. Senator. Good afternoon. What a beautiful day to celebrate this. What a beautiful day. The good news for everyone here, I believe in very short speeches. Thank you, Mayor. Look, I got to know the Sikh community probably 2017. I really didn't know. But I learned what a wonderful community this is. And the religion, how beautiful it is. And it's caring and understanding and inclusive. As a father of a child with a disability, it really makes you feel good when you know there's a community that accepts everyone for who they are. And we actually did some pretty good legislation for the Sikh community over the last few years. And I can tell you that needs to continue. This community needs to be recognized for the hard work that they do day to day. And again, I just want to say thank you for the invitation to be here. To be a guest of honor is a huge honor for me and one that I won't forget. So congratulations to the Sikh community for everything that they do. Thank you. Thank you, Senator. And certainly someone who is well versed in our friends here in the Sikh community, someone who represents us in the 6th District for my entire life, certainly before I was even born. Former council president in Long Branch who married up and moved up. Might as well say married the seat. But in any event, for the past 10 years, he's been our representative in Congress. He's done a great job bringing home and funding some projects, which is important for a congressman to do. He's down there, and today, believe it or not, Frank looks like us, like a moderate, so we're very happy to have him up here. Please welcome our congressman from the 6th District, the Honorable Frank Pallone. Thank you, Mayor. I just want to thank all of you for all that you do. I have been involved with the Sikh community for a long time. Many years ago, I went to Punjab and went to Chandigarh and met the Chief Minister. I'd very much like to go back again at some point soon. But I know how hard, as the Mayor said, that everyone works, and your contributions to not only businesses and also to our culture and our diversity. I also know that over the years there's been efforts to profile the Sikh communities and we have to be very careful that that does not occur as we go through life. I also admire the strength of the community, and that's the strength of not only the men but also the women, who are equally strong in every aspect of their lives. So thank you again for inviting me to the parade and the festivities at the park, but it's always wonderful to be here. Thank you again. Thank you, Congressman. One more time, Frank Pallone. Give him a round of applause. I know the band is ready to start momentarily. I see Dana Archibald from the Board of Education. She's here. Jasbir Judge from our Board of Education. Give them a round of applause, if you will. Let me introduce, I don't know if he's speaking. Cable, you going to say a few words on behalf of Singh Sabha? No, but give Cable Singh a round of applause, and Singh Sabha and Dashmesh Tabar for stepping up this year and
taking over the parade. Singh Sabha especially, we appreciate you guys alternating this year and really taking leadership and stepping up and putting this together. So thank you. We look forward to the flag raising. Like, so you can tell we're on Punjabi time, but Thanks, Mayor. So we really appreciate the effort by our mayor towards the Sikh community and all the politicians sitting on the stage. So now we're going to start. It's a religious ceremony. We're going to do ardas. So ਆਪਾਂ ਹੁਣ ਸਾਰਿਆਂ ਨੇ ਅਰਦਾਸ ਇੱਥੇ ਹੋਣੇਗੀ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ। ਉਸ ਤੋਂ ਉਪਰੰਤ ਜਿਹੜਾ ਦੇਸ਼ ਸੇਵਾ ਗੁਰਮੋਹੇ ਸ਼ਬਦ ਪੜਿਆ ਜਾਊਗਾ ਤੇ ਉਸ ਤੋਂ ਬਾਅਦ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਉਹ ਚਲਾਇਆ ਜਾਊਗਾ। ਸੋ ਮੈਂ ਬੇਨਤੀ ਕਰਦਾ ਸਾਡੇ ਗੁਰੂ ਘਰ ਦੇ ਜਿਹੜੇ ਮੁੱਖ ਗ੍ਰੰਥੀ ਨੇ ਗਿਆਨੀ ਮਨਜੀਤ ਸਿੰਘ ਜੀ ਕਿ ਉਹ ਸਟੇਜ ਤੇ ਆ ਕੇ ਨਾਲ ਪੰਜ ਪਿਆਰਿਆਂ ਦੀ ਜਿਹੜੀ ਅਰਦਾਸ ਆ ਉਹ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੋਂ ਦੇ ਆਗਾ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ। जी की फतेह। देह शिवा हर मोहे सब कर मन के
you very much, Mayor Ryman. I'm joined by my Chief of Staff and former Councilwoman Carolyn Ehrlich. We are both working very hard in economic development in Woodbridge Township, and that includes the Gurdwara Singh Sabha on Port Reading Avenue. We have met with you many times. We are working very hard along with Councilman Diaz and DeMarco and Johal and Mayor Ryman to make sure that we help you do whatever you need to do to expand. You heard Mayor Ryman talk about the numbers. You're a very fast-growing community here in Middlesex County and in Carteret and in the Port Reading section of Woodbridge, and we stand ready to do whatever we can to help you succeed. So thank you very much. Please let me introduce us for 20 years in the New Jersey State Senate, for 12 years the longest-serving state senator in the history of New Jersey. Today he continues to represent the many... Amazing event. This is my first, but it won't be my last. This community is so important to the state of New Jersey, and I value my friendship and my relationship with this community, and promise you, if I get to go where I want to go, you're going with me. Thank you. Before I introduce our next speaker, let me give a shout out to Singh Sabha and Dash Bar, especially Singh Sabha this year for stepping up and taking over the leadership of this year's parade. There was some question whether it would happen, but we're very happy to have this parade here in Carteret for the last 16 years, and as was mentioned earlier, 18 years now we've been doing the flag raising the Sikh flag in front of our Borough Hall and Town Center. I see our good friend Hardell Johal walking in. Hardell started the flag raising with me 18 years ago. Give him a round of applause. Now, for a few brief remarks, someone representing us at the federal level in Congress as a member of the House of Representatives for these past 4 decades. Please welcome the congressman representing the 6th District, our good friend, Frank Pallone. Thank you, Mayor. Thank you, Mayor. Let me just say I always enjoy being in the parade and marching because I meet so many friends and supporters, and I appreciate all your support over the years and all that you've done in terms of the business community, education, culturally, here in Carteret and around the state. But one of the things that I like when I walk is that I get to learn more about the Sikh religion. And it was really interesting learning more about the book that was being carried and the importance of that. Also, the equality, the fact that the religion preaches equality, no caste system. Men and women are treated equally, and also about the military background of the Sikh community, which is part of their strength. So thank you again for all your support, and I'll certainly be here again next year. Thank you, Mayor. That concludes the remarks from the elected officials. So before I turn it back over to our Master of Ceremonies, let me say one more time, Wadi Guru Ji Ka Khalsa, Wadi Guru Ji Ki Fateh. Thank you. God bless you. God bless our members of the Sikh community. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸਾਡੇ ਮੇਅਰ ਦਾ ਸਾਡੇ ਵੁੱਡਬ੍ਰਿਜ ਦੇ ਜਿਹੜੇ ਮੇਅਰ ਨੇ ਮਿਸਟਰ ਕਨਵਰ ਉਹਨਾਂ ਨੂੰ ਕਿਤੇ ਜ਼ਰੂਰੀ ਜਾਣਾ ਸੀ ਇਸ ਕਰਕੇ ਉਹ ਜ਼ਿਆਦਾ ਨਾ ਬੈਠੇ ਇੱਥੇ ਸੋ ਸਭ ਤੋਂ ਪਹਿਲਾਂ ਹੁਣ ਆਪਾਂ ਸਨਮਾਨਿਤ ਕਰਨਾ ਕਾਕੜ ਦੇ ਜਿਹੜੇ ਮੇਅਰ ਨੇ ਡੈਨੀਅਲ ਜੇ ਰੀਮੈਨ ਸੋ ਮੈਂ ਥੱਲਿਓਂ ਸੰਗਤ ਦੇ ਵਿੱਚੋਂ ਵੀ ਕੁਝ ਸਿੰਘਾਂ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਤੇ ਆ ਜਾਣ ਜਿਸ ਵਿੱਚ ਭਾਈ ਹਿੰਮਤ ਸਿੰਘ ਜੀ ਆਪਣੇ ਭਾਈ ਭੁਪਿੰਦਰ ਸਿੰਘ ਜੀ ਲੋਪਾ ਰਾਏ ਅਧਿਆਲ ਸਿੰਘ ਜੀ ਜੋ ਆਪ ਜੀ ਉੱਤੇ ਆ ਜਾਓ ਤਾਂ ਕਿ ਆਪਾਂ ਇਹਨਾਂ ਨੂੰ ਸਨਮਾਨਿਤ ਕਰ ਸਕੀਏ ਸੋ ਰਿਕਵੈਸਟ ਕਾਕੜ ਮੇਅਰ honorable Daniel J. Riemann to come to the podium and we're going to honor you. Thank you, Mr. Mayor. Let me, Congressman Pallone, ਸੋ ਭਾਈ ਸਤਨਾਮ ਸਿੰਘ ਜੀ ਬੈਠ ਕੇ ਤੁਸੀਂ ਆ ਜਾਓ ਸਟੇਜ ਤੇ ਨਾਲ ਸੇ ਭਾਜੀ ਹਿੰਮਤ ਸਿੰਘ ਜੀ ਢਿੱਲੋਂ ਭਾਜੀ ਜੱਸੀ
ਇਕਬਾਲ ਸਿੰਘ ਫਿਲਾਡੈਲਫੀਆ ਤੋਂ। ਭਾਜੀ ਤੁਸੀਂ ਵੀ ਆ ਜਾਓ। ਸੰਪਰਨ ਕਰਦੇ ਹੋ, ਠੀਕ ਹੈ ਨਾ, ਫਿਰ ਅਸੀਂ ਦੇ ਦਿਓ। Thank you very much. Let me invite Senator Mike Sweeney to the stage, then we can honor him. Please come to the podium. ਭਾਜੀ ਗੁਰਦਾਵਰ ਸਿੰਘ ਜੀ ਤੁਸੀਂ ਆ ਜਾਓ। ਇਕਬਾਲ ਸਿੰਘ, ਅੰਕਲ ਕੇਵਲ ਸਿੰਘ ਜੀ, ਭਾਈ ਯਾਦਵਿੰਦਰ ਸਿੰਘ ਜੀ, So let me invite our councilman Ajmer Johal, Danis, and Jose to please come to the George Jose to come to the stage. Uncle Keval Singh, Yadnar Paji aa jao tusi bhi. Stam Paji aa jao. Thank you very much. So we really appreciate their contribution towards the Sikh community. So now we're going to start our own stage, our own speakers. So ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਾਡੇ ਪੋਲੀਟੀਸ਼ੀਅਨਸ ਹਨ ਇੱਥੋਂ ਕਾਟੇੜ ਤੋਂ ਵੋਟਬ੍ਰਿਜ, ਸਾਡੇ ਇੱਥੋਂ ਦੇ ਕਾਂਗਰਸਮੈਨ ਅਤੇ ਫਾਰਮਰ ਸੈਨੇਟ ਪ੍ਰੈਜ਼ੀਡੈਂਟ ਸਵੀਨੀ। ਸੋ ਹੁਣ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਭਾਈ ਭੁਪਿੰਦਰ ਸਿੰਘ ਜੀ ਬੋਪਾਰਾ 1-2 ਮਿੰਟ ਵਾਸਤੇ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਪ੍ਰੈਜ਼ੀਡੈਂਟ, 1-2 ਮਿੰਟ ਵਾਸਤੇ ਸਟੇਜ ਤੋਂ ਸੰਬੋਧਨ ਕਰਨਗੇ ਸੰਗਤ ਨੂੰ। ਭਾਈ ਭੁਪਿੰਦਰ ਸਿੰਘ ਜੀ। ਇੱਥੇ ਵੀ ਉੱਧਰ ਹੈਗਾ। ਨਗਰ ਕੀਰਤਨ ਦੇ ਵਿੱਚ ਬਿਰਾਜਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਸੁਹਾਵਣਾ ਦਿਨ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੰਜਾਂ ਪਿਆਰਿਆਂ, ਪੰਜਾਂ ਸਿੰਘਾਂ ਤੋਂ ਜੋ ਖਾਲਸਾ ਸਾਜਿਆ ਸੀ, ਅੱਜ ਉਹ ਪੂਰੀ ਦੁਨੀਆ ਦੇ ਵਿੱਚ ਹਰ ਸ਼ਹਿਰ, ਹਰ ਪਿੰਡ, ਹਰ ਕੋਨੇ ਦੇ ਵਿੱਚ ਸੋਨੋ ਸਾਖਤ ਨਾਲ ਆਪਣਾ ਕਾਰੋਬਾਰੀ ਕਰ ਰਹੇ ਨੇ। ਗੁਰੂ ਮਹਾਰਾਜ ਨੂੰ ਯਾਦ ਕਰਕੇ ਆਪਣੇ ਈਸਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਓਟ ਆਸਰੇ ਨਾਲ, ਉਹਨਾਂ ਦੀ ਅਗਵਾਈ ਦੇ ਵਿੱਚ ਹਰ ਇੱਕ
ਸਿੱਖ ਡੇ ਪਰੇਡਾਂ ਕੱਢੀਆਂ ਜਾਂਦੀਆਂ ਉਹ ਮੈਂ ਗੁਰਦੁਆਰਾ ਸਿੱਖ ਸੁਸਾਇਟੀ ਵੱਲੋਂ ਆਪ ਸਭ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕ ਦੇਣਾ। ਜਿਨ੍ਹਾਂ ਵੀਰਾਂ ਨੇ ਇਹ ਉਪਰਾਲਾ ਕੀਤਾ ਉਹ ਧੰਦਾ ਦੇ ਯੋਗ ਨੇ, ਜੋ ਆਪਣੇ ਈਸਟ ਨੂੰ ਇਹ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਅਸੀਂ ਹੁਣ ਇਸ ਕੰਟਰੀ ਦੇ ਵਸਨੀਕ ਆ, ਇੱਥੋਂ ਦੇ ਪਾਰਟ ਆ। ਹਰਜਿੰਦਰ ਸਿੰਘ ਜੀ ਪਾਈਨ ਹਿੱਲ ਤੋਂ 1-2 ਮਿੰਟ ਵਾਸਤੇ ਸੰਗਤ ਦਾ ਸੰਬੋਧਨ ਹੋਣਗੇ। ਭਾਈ ਹਰਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਸਾਰੀ ਸਾਧ ਸੰਗਤ ਨੂੰ, ਸਪੈਸ਼ਲੀ ਕਾਰਟਰੇਟ ਦੇ ਗੁਰੂ ਘਰਾਂ ਦੀ ਮੈਨੇਜਮੈਂਟ ਤੇ ਸਾਰਿਆਂ ਨੂੰ 325ਵੇਂ ਖਾਲਸਾ ਸਿਰਜਣਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ। This parade in this parade. And you also see a stream of dignitaries who are coming, seeing the importance of Sikh community to participate in this parade. You saw the Mayor Raymond, who has been behind this parade from so many years. But in addition to that, you saw President of New Jersey, Steve Sweeney, who has done so much for New Jersey Sikhs. I just want to remind you, Senator Sweeney, when he was Senate President, he introduced bills which nobody has done before to recognize April 14th as Sikh Day. Then it was passed in Assembly and signed by the governor to make a New Jersey law. This is, in addition to that, April was declared Sikh Appreciation Month, which is also made a law by assigning by this Governor Murphy. So these are the two laws which has been passed for Sikhs in the whole country. Then I just want to mention what's other things which just we will be remembering the 40th anniversary of the Holocaust, of the attack, Operation Blue Star, on Darbar Sahib complex in Golden Temple, Amritsar, in which thousands and thousands of pilgrims were annihilated, killed by Indian Army. This was first time in the history of the world that
the country of their own, the army of their own country came to kill their own citizens. Then in November, after the assassination of Indira Gandhi, there was a massacre across the whole country of Sikhs, in which more than 30,000 Sikhs perished in a period of 3 days. To remember that, Senator Sweeney introduced a bill in January of 22 to condemn the anti-Sikh violence, which Indian government has been calling anti-Sikh riots, to condemn Indian violence against Sikhs in 1984 as Sikh genocide. So that was followed by other states in Pennsylvania, California, now Connecticut. There's 5 states in the country we have recognized this genocide. We are trying to get this thing brought up. The first week of June, with the 40th anniversary of Sikh genocide attack on Darbar Sahib, and please approach your congressmen, your senators, your local politicians, and implore them, tell them what happened to the Sikhs, and ask them to pay homage and remember the innocent people who were killed by Indian state. This is very, very important. You know, this year is also a very momentous year for Sikhs. Indian government, which has been killing Sikhs for decades in India, Modi has exported that terrorism overseas, which we call transnational repression. And there is a bill in US Senate to put criminal penalties against any world leaders like Putin or Russian Putin or Modi, so that there could be sanctions against them. And that bill is being discussed in Senate. You should approach your senators, and eventually it will come to the Congress so that this bill can pass and this TNR becomes a criminal offense against all the world leaders like Modi. So it's very important to get together and remember our martyrs, and also homeland, Khalistan, Punjab. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜਿੰਦਰ ਸਿੰਘ ਜੀ ਤੇ ਇਹਨਾਂ ਦਾ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ। ਸੋ ਮੈਂ ਹੁਣ ਬੇਨਤੀ ਕਰਾਂ ਡਾਕਟਰ ਬਖਸ਼ੀਸ਼ ਸਿੰਘ ਜੀ, ਉਹਨਾਂ ਨੇ ਜਾਣਾ, ਉਹਨਾਂ ਦੀ ਫਲਾਈਟ ਆ। ਸੋ 1-2 ਮਿੰਟ ਵਾਸਤੇ ਮੈਂ ਦੁਬਾਰਾ ਬੇਨਤੀ ਕਰਦਾ ਕਿ ਟਾਈਮ ਦਾ ਥੋੜਾ ਖਿਆਲ ਰੱਖੋ, ਕਿਉਂਕਿ ਪਿੱਛੇ ਹੋਰ ਵੀ ਬੁਲਾਰੇ ਨੇ। ਸੋ ਡਾਕਟਰ ਬਖਸ਼ੀਸ਼ ਸਿੰਘ ਜੀ 1-2 ਮਿੰਟ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ। ਉਹ ਦਿਨ ਸੀ 1699 ਦਾ ਕਿ ਖਾਲਸਾ ਸਾਜਿਆ ਗਿਆ ਤੇ 10 ਸਾਲਾਂ ਦੇ ਵਿੱਚ ਸਿੱਖ ਰਾਜ ਕਾਇਮ ਹੋ ਗਿਆ। ਆਪਾਂ ਚੱਲੀਏ 1621 ਵਿੱਚ, ਜਦੋਂ ਕਿ ਸਿੱਖ ਰਾਜ ਮੁਗਲ ਅੰਪਾਇਰ ਦੇ ਵਿੱਚ ਸਥਾਪਿਤ ਹੋਇਆ। ਤੇ ਦੋਵਾਂ ਵਿੱਚ ਕੀ ਚੀਜ਼ਾਂ ਬਰਾਬਰ ਨੇ? ਜਦੋਂ ਵੀ ਸਿੱਖਾਂ ਦੀ ਵਿਚਾਰਧਾਰਾ ਬਦਲੀ ਕਿ 1621 ਵਿੱਚ ਗੁਰੂ ਹਰਗੋਬਿੰਦ ਸਾਹਿਬ ਸਿੱਖ ਰਾਜ ਕਾਇਮ ਕੀਤਾ। ਗੁਰੂ ਗੋਬਿੰਦ ਸਿੰਘ ਦੇ ਮਨ ਵਿੱਚ ਇਹ ਵਿਚਾਰ ਸੀ ਕਿ ਜੇ ਸਿੱਖ ਧਰਮ ਨੂੰ ਬਚਾਉਣਾ ਵਾ ਤੇ ਖਾਲਸਾ ਪੰਥ ਨੂੰ ਰਾਜ ਲੈਣ ਦੀ ਲੋੜ ਆ। ਤੇ ਹੁਣ ਵੀ ਉਹ ਐਨਐਸਏ, ਨੈਸ਼ਨਲ ਸਿਕਿਉਰਿਟੀ ਐਕਟ, ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਥੱਲੇ ਉਹਨਾਂ ਨੂੰ ਅੰਦਰ ਕੀਤਾ ਜਾਂਦਾ ਵਾ, ਕੋਈ ਸੁਣਾਈ ਨਹੀਂ। ਹੁਣ ਹਿੰਦੁਸਤਾਨ ਜਿਹੜਾ ਵਾ ਉਹ ਸਾਡੇ ਰੈਫਰੈਂਡਮ ਨਹੀਂ ਰੋਕ ਸਕਿਆ। 6 ਦੇਸ਼ਾਂ ਵਿੱਚ 14 ਲੱਖ ਲੋਕਾਂ ਨੇ ਵੋਟਾਂ ਪਾਈਆਂ ਨੇ। ਹਿੰਦੁਸਤਾਨ ਹਿਲ ਚੁੱਕਾ ਵਾ।
ਹੁਣ ਇਹਨਾਂ ਨੇ ਸਿੱਖਾਂ ਨੂੰ ਬਾਹਰ ਮਾਰਨਾ ਸ਼ੁਰੂ ਕਰ ਦਿੱਤਾ ਵਾ ਔਰ 4 ਬੰਦਿਆਂ ਨੂੰ ਵਨਕੂਵਰ ਵਿੱਚ ਜਿਹੜਾ ਵਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ। ਇਟਸ ਜਸਟ ਦ ਬਿਗਿਨਿੰਗ। ਖਾਲਸਾ ਜੀ, recognize your enemy. You must know your enemy. ਹਿੰਦੁਸਤਾਨ ਨੇ ਸਾਡੇ ਤੇ ਜੰਗ ਸ਼ੁਰੂ ਕੀਤੀ ਹੋਈ ਆ। Sikhs must win this war. ਖਾਲਸਾ ਜੀ, we must win this war. ਜੇ ਤੁਸੀਂ ਸਿੱਖੀ ਨੂੰ, ਸਿੱਖਾਂ ਨੂੰ, ਪੰਜਾਬੀ ਬੋਲੀ ਨੂੰ, ਪੰਜਾਬ ਨੂੰ ਬਚਾਉਣਾ ਵਾ ਤੇ ਪੰਜਾਬ ਨੂੰ ਆਜ਼ਾਦ ਕਰਨ ਵਾਸਤੇ ਸੰਘਰਸ਼ ਕਰਨ ਦੀ ਲੋੜ ਆ। ਆਪਾਂ ਸਾਰੇ ਸਿੱਖ ਨੈਸ਼ਨਲਸ ਬਣੀਏ। ਸਿੱਖ ਨੈਸ਼ਨਲ ਬਣਨ ਦਾ ਕੀ ਮਤਲਬ ਆ? ਜਿੱਥੇ ਵੀ ਸਿੱਖਾਂ ਦੇ ਹੱਕ ਖੋਏ ਜਾਂਦੇ ਨੇ, ਯੂ ਸਟੈਂਡ ਅਪ, ਯੂ ਸਟੈਂਡ ਆਊਟ, ਯੂ ਸਪੀਕ ਅਪ, ਯੂ ਸਪੀਕ ਆਊਟ। ਚੁੱਪ ਕੀਤਿਆਂ ਕੋਈ ਨਹੀਂ ਗੱਲ ਸੁਣਦਾ। ਹੁਣ ਜੇ ਰੈਫਰੈਂਡਮ ਹੋਇਆ ਵਾ, ਹਿੰਦੁਸਤਾਨ ਦੀ ਸਰਕਾਰ ਹਿਲ ਗਈ ਆ। 190 ਦੇਸ਼ਾਂ ਦੇ ਵਿੱਚ ਖਾਲਿਸਤਾਨ ਦੇ ਪੇਪਰ ਪਏ ਹੋਏ ਨੇ। ਇਹ ਆ ਸਿੱਖ ਫਾਰ ਜਸਟਿਸ ਦੀ ਸੰਘਰਸ਼ ਦਾ ਜਿਹੜਾ ਵਾ ਇਹ ਆਊਟਪੁੱਟ ਆ। ਤੁਸੀਂ ਸਿੱਖ ਨੈਸ਼ਨਲਸ ਬਣੋ, ਆਪਾਂ ਨੈਕਸਟ ਸਿੱਖ ਨੈਸ਼ਨਲਸ ਨੂੰ ਅਪਣਾਈਏ ਤੇ ਨਾਲ ਕਲੀਅਰ ਥਿੰਕਿੰਗ ਤੇ ਸਾਨੂੰ ਖਾਲਿਸਤਾਨ ਚਾਹੀਦਾ। ਅਚੀਵਿੰਗ ਆਵਰ ਗੋਲ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣਾ ਵਾ, ਉਸ ਤੋਂ 1 ਮਿੰਟ ਵਿੱਚ ਮੈਂ ਆਪਣਾ ਜਿਹੜਾ ਵਾ ਭਾਸ਼ਣ ਖਤਮ ਕਰਾਂਗਾ। ਜੇ ਕਿਸੇ ਮੇਰੇ ਵੀਰ ਨੇ ਇੱਕ ਲੋਡ ਖਾਣਾ ਵਾ ਵਾਈਨਲੈਂਡ ਤੋਂ ਕੈਲੀਫੋਰਨੀਆ, ਤੇ ਉਹਦੇ ਮਨ 'ਚ ਕਲੈਰਿਟੀ ਆ ਵੀ ਲੋਡ ਚੁੱਕਣਾ ਵਾ, ਕਿੰਨੇ ਵਜੇ ਚੁੱਕਣਾ ਵਾ, ਕਿੰਨੇ ਵਜੇ ਡਿਲੀਵਰ ਕਰਨਾ ਵਾ, ਤੇ ਉਹਦੇ ਮਨ ਦੇ ਵਿੱਚ ਮੈਂ ਪਿਆ ਵੀ ਇੱਕ ਕਲੈਰਿਟੀ ਆ, ਉਹਦਾ ਫੋਕਸ ਆ ਤੇ ਉਹਦੀ ਪਰਫੈਕਟ। ਉਹ ਸਿੱਖਾਂ ਦੀ ਗੁਲਾਮੀ ਨੂੰ ਡੂੰਘਾ ਕਰ ਰਹੇ ਨੇ। ਚੇਂਜ ਯੋਰ ਮਾਈਂਡ। ਗੁਰੂ ਗੋਬਿੰਦ ਸਿੰਘ ਜੀ ਚੇਂਜ ਹਿਸ ਮਾਈਂਡ, ਗੁਰੂ ਹਰਗੋਬਿੰਦ ਸਿੰਘ ਚੇਂਜ ਹਿਸ ਮਾਈਂਡ। ਤੇ ਗੁਰੂ ਨਾਨਕ ਦੇਵ ਜੀ ਕਿਹਾ ਸੀ, ਜੇ ਜੀਵਤ ਪਤ ਲੱਥੀ ਜਾਏ ਸਭ ਰਾਮ ਜੇਤਾ ਕੁਛ ਖਾਏ। ਸਾਡੀ ਪੱਠ ਲੱਥੀ ਜਾ ਰਹੀ ਆ। ਵਾਟ ਮੋਰ ਡੂ ਯੂ ਵਾਂਟ ਟੂ ਐਕਸਾਈਟ ਯੂ? ਵਾਟ ਮੋਰ ਡੂ ਯੂ ਵਾਂਟ ਟੂ ਮੇਕ ਯੂ ਐਕਟੀਵੇਟਡ? ਟੇਕ ਹੋਮ ਮੈਸੇਜ ਆ, let's have a clear thought. Khalistan, clarity of mind and focus. ਪੰਜਾਬ ਦੀ ਆਜ਼ਾਦੀ ਤਰੀਕਾ ਕੀ ਆ? ਰੈਫਰੈਂਡਮ। ਪੰਜਾਬ ਤੇ ਪੰਜਾਬੀ ਨੂੰ ਬਣਾਉਣ ਵਾਸਤੇ, ਪੰਜਾਬ ਤੇ ਪੰਜਾਬੀ ਨੂੰ ਬਚਾਉਣ ਵਾਸਤੇ, ਸਿੱਖਾਂ ਤੇ ਸਿੱਖੀ ਨੂੰ ਬਚਾਉਣ ਵਾਸਤੇ। ਖਾਲਸਾ ਜੀ, ਮੈਂ ਐਵੇਂ ਨਹੀਂ ਕਹਿ ਰਿਹਾ ਸਿੱਖਾਂ ਦੀ ਹੋਂਦ ਨੂੰ ਖਤਰਾ ਵਾ ਪੰਜਾਬ ਵਿੱਚ। ਤੁਸੀਂ ਕਿਤਾਬਾਂ ਪੜ੍ਹੋ, ਤੁਸੀਂ ਵੀਡੀਓ ਸੁਣੋ। ਹੁਣੇ ਹੀ ਵੀਡੀਓ ਆਈ ਆ ਗੁਰਦਰਸ਼ਨ ਸਿੰਘ ਦੀ, ਉਹ ਤੁਸੀਂ ਸੁਣੋ। 45 ਮਿੰਟ ਦੀ ਆ। ਐਵਰੀ ਵਰਡ ਇਜ਼ ਇੰਪੋਰਟੈਂਟ। ਆਈ ਐਮ ਟੈਲਿੰਗ ਯੂ, ਜਿੰਨਾ ਚਿਰ ਤੱਕ ਪੰਜਾਬ ਆਜ਼ਾਦ ਨਹੀਂ ਹੁੰਦਾ ਸਾਡੇ ਹੱਕ ਨਹੀਂ ਮਿਲ ਸਕਦੇ। ਖਾਲਿਸਤਾਨ, 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 ਖਾਲਿਸਤਾਨ। ਪੰਜਾਬ ਹਾਲ, ਪੰਜਾਬ ਹਾਲ, ਪੰਜਾਬ ਹਾਲ, ਪੰਜਾਬ ਹਾਲ, ਪੰਜਾਬ ਹਾਲ। ਬਹੁਤ ਧੰਨਵਾਦ ਕਰਦਾ ਮੈਂ ਸੰਗਤਾਂ ਦਾ, ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ। ਇਹਨਾਂ ਨੇ ਜਿਹੜੇ ਗੈਸਟ ਬਣਾਏ ਨੇ ਉਹ ਸਾਡੀ ਸਪੋਰਟ 'ਚ ਖਲੋਤੇ ਨੇ। ਸਾਰੀ ਦੁਨੀਆ ਸਾਡੀ ਸਪੋਰਟ 'ਚ ਖਲੋਤੀ ਆ। ਅਸੀਂ ਦੁਨੀਆ ਨੂੰ ਸਮਝਾਤਾ ਵਾ ਸਾਡਾ ਹੱਕ ਆ, ਤੇ ਦੁਨੀਆ ਕਹਿੰਦੀ ਆ ਯੈਸ ਇਟਸ ਯੋਰ ਰਾਈਟ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਆਜ਼ਾਦ ਹੋਏਗਾ। ਥੈਂਕ ਯੂ ਵੈਰੀ ਮਚ। ਤੇ ਆਪਾਂ ਜਿੰਦਾਬਾਦ, 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 ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਡਾਕਟਰ ਬਖਸ਼ੀਸ਼ ਸਿੰਘ ਜੀ, ਪ੍ਰੈਜ਼ੀਡੈਂਟ ਕਾਉਂਸਲ ਆਫ ਖਾਲਿਸਤਾਨ, ਵਾਸ਼ਿੰਗਟਨ ਡੀਸੀ ਤੋਂ। ਸੋ ਮੈਂ ਹੁਣ, ਕਿਉਂਕਿ ਆਪਣਾ ਚਾਹੇ ਸਿੱਖ ਕੌਮ ਦਾ ਖਾਲਿਸਤਾਨ ਦਾ ਸੰਘਰਸ਼ ਆ ਜਾਂ ਇੱਥੇ ਦੀ ਪੋਲਿਟਿਕਸ ਦੇ ਵਿੱਚ, ਆਪਾਂ ਆਪਣੇ ਯੰਗ ਬੱਚਿਆਂ ਨੂੰ ਜਦੋਂ ਤੱਕ ਤਾਂ ਸਾਡੀ ਜਿਹੜੀ ਟੌਰਚ ਆ ਨੈਕਸਟ ਜਨਰੇਸ਼ਨ ਨੇ ਉਹ ਸਾਹਮਣੀ ਆ। ਸੋ ਮੈਂ ਹੁਣ ਬੇਨਤੀ ਕਰਦਾ ਸਿੱਖ ਯੂਥ ਅਮਰੀਕਾ ਦੇ ਨੌਜਵਾਨ ਸਿੰਘ ਭਾਈ ਮਨਦੀਪ ਸਿੰਘ ਜੀ 1-2 ਮਿੰਟ ਵਾਸਤੇ ਸੰਗਤ ਦੇ ਸਾਹਮਣੇ ਹਾਜ਼ਰੀ ਲਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਸਭ ਨੂੰ ਸਭ ਤੋਂ ਪਹਿਲਾਂ ਸਿੱਖ ਯੂਥ ਅਮਰੀਕਾ ਵੱਲੋਂ ਇਸ ਨਗਰ ਕੀਰਤਨ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਜੋ ਵਿਸਾਖੀ ਦਾ ਦਿਨ
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਨਾਲ ਸ਼ੁਰੂ ਕੀਤਾ ਸੀ, ਉਸ ਕਨਸੈਪਟ ਨੂੰ, ਸਾਵਰਨ ਕਨਸੈਪਟ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਅੱਗੇ ਵਧਾਇਆ ਸੀ, ਜੋ 1978 ਵਿਸਾਖੀ ਕਾਂਡ ਤੋਂ ਬਾਅਦ ਵਿੱਚ ਗੁਰੂ ਦੁਆਰਾ ਦਰਬਾਰ ਸਾਹਿਬ, ਅਕਾਲ ਤਖਤ ਤੇ ਹੋਰ ਅਨੇਕਾਂ ਗੁਰਦੁਆਰਿਆਂ ਉੱਤੇ ਇੰਡੀਅਨ ਗਵਰਨਮੈਂਟ ਨੇ ਆਪਣਾ ਅਟੈਕ ਕਰ ਕਿ ਆਪ ਇਹਨਾਂ ਨੇ ਕਿਤਾਬਾਂ ਦੀ ਇੱਕ ਲੜੀ ਮੌਜੂਦਾ ਇਤਿਹਾਸ ਦੇ ਵਿੱਚ ਲਿਖੀ ਆ। 20ਵੀਂ ਸਦੀ ਦੀ ਸਿੱਖ ਰਾਜਨੀਤੀ ਤੋਂ ਇਹਨਾਂ ਦੀਆਂ ਬੁੱਕਸ ਨੇ ਜਿਹੜੀਆਂ ਸਿੱਖਾਂ ਨੇ ਪੜ੍ਹਨੀਆਂ ਸ਼ੁਰੂ ਕੀਤੀਆਂ। ਸੋ ਹੁਣ ਜਿਹੜੀ ਇਹਨਾਂ ਦੀ ਕਿਤਾਬ ਹੈ ਉਹ ਖਾੜਕੂ ਲਹਿਰਾਂ ਦੇ ਅੰਗ ਸੰਗ, ਖਾੜਕੂ ਲਹਿਰਾਂ ਦੇ ਅੰਗ ਸੰਗ। ਸੋ ਉਹ ਕਿਤਾਬ ਇਹਨਾਂ ਦੀ ਜਿਹੜੀ ਆਪਾਂ ਇਸ ਟਾਈਮ ਹਜੇ ਆਪਣੇ ਕੋਲ ਹੈ ਨਹੀਂ, ਪਰ ਆਪਾਂ ਮੰਗਾਈ ਹੋਈ ਆ, ਹੋ ਸਕਦਾ ਹਫਤਾ 10 ਦਿਨ ਦੇ ਵਿੱਚ ਆਪਣੇ ਕੋਲ ਆ ਜਾਏ। ਸੋ ਆਪਾਂ ਇੱਥੇ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜ਼ਰੂਰ ਡਿਸਟ੍ਰੀਬਿਊਟ ਕਰਾਂਗੇ। ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ the little girl is sitting here, her name is Elizabeth, and she is looking for her aunt Dina. So Elizabeth is sitting just by the stage and she is looking for her aunt Dina. If she listens to this announcement, please come near the stage because Elizabeth is waiting for you. Thank you. So मैं बेनती करदा भाई जमेर सिंह जी नूं कि वो संगत दे सन्मुख 5-7 मिनट वास्ते संगत दे सन्मुख अपने विचार रखणगे जी। वाहिगुरू जी का खालसा, वाहिगुरू जी की फतेह। गुरु नवाजी साध संगत जी, सब तो पहला फतेह की सांझ पाइए। वाहिगुरू जी का खालसा, वाहिगुरू जी की फतेह। सब तो पहला मैं कार्टरेट की सिख संगत नूं खालसा साजना दिवस की याद दे विच नगर कीर्तन सजाउण वास्ते तय दिलों बधाई दिना, क्योंकि ये जिहड़ा दिहाड़ा है खालसा साजना, वो सानू पता है कि जिथे खालसा साजना साजिया गया आनंदपुर साहब की धरती ते, उत्थे तो हर साल एक बड़े
ਸ਼ਾਨੋ ਸ਼ੌਕਤ ਨਾਲ ਉਹ ਦਿਹਾੜਾ ਮਨਾਇਆ ਜਾਂਦਾ ਹੈ। ਪਰ ਇੰਨੀਆਂ ਦੂਰ ਦਰਾਡੀਆਂ ਧਰਤੀਆਂ ਤੇ ਜਦੋਂ ਮੈਂ ਦੇਖਿਆ ਕਿ ਸਿੱਖ ਸੰਗਤ ਕਿੰਨੀ ਵੱਡੀ ਗਿਣਤੀ 'ਚ ਕਿੰਨੇ ਜੋਸ਼ ਉਤਸ਼ਾਹ ਨਾਲ ਉਸ ਦਿਹਾੜੇ ਨੂੰ ਮਨਾਉਣ ਤੇ ਪਹੁੰਚੀ ਹੋਈ ਹੈ, ਤਾਂ ਇਹ ਲੱਗਦਾ ਕਿਤੇ ਕਈ ਵਾਰ ਇਹ ਪ੍ਰਭਾਵ ਬਣਦਾ ਕਿ ਕਿਸੇ ਪੰਜਾਬ ਦੇ ਕਿਸੇ ਸ਼ਹਿਰ ਜਾਂ ਇਲਾਕੇ ਦੇ ਵਿੱਚ ਅਸੀਂ ਬੈਠੇ ਉਹ ਦਿਨ ਮਨਾ ਰਹੇ ਹੋਈਏ। ਪਰ ਇਸ ਪੜਾਅ ਤੱਕ ਪਹੁੰਚਣ ਲਈ ਸਿੱਖਾਂ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦੇ ਵਿੱਚੋਂ ਲੰਘਣਾ ਪਿਆ। ਇਹਨਾਂ ਧਰਤੀਆਂ ਦੇ ਉੱਤੇ ਵੀ ਜਦੋਂ ਪਹਿਲੀ ਵਾਰ ਸਿੱਖ ਆਏ ਸੀ, ਜਦੋਂ ਪਹਿਲੇ ਦਿਨ ਸੀ 19ਵੀਂ ਸਦੀ ਦੇ ਅਖੀਰ ਦੇ ਵਿੱਚ, ਉਹ ਤੁਸੀਂ ਜੇ ਕਹਾਣੀਆਂ ਪੜ੍ਹੋ ਉਹਨਾਂ ਨੂੰ ਕਿਸ ਕਿਸਮ ਦੇ ਵਿਤਕਰੇ ਤੇ ਕਿਸ ਕਿਸਮ ਦੀਆਂ ਰੋਕਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਹਦੇ ਵਿੱਚੋਂ ਫਿਰ ਉਹ ਜਲਾਲਤ ਤੋਂ ਅੱਕ ਕੇ ਗਦਰ ਪਾਰਟੀ ਇੱਥੇ ਬਣਾਈ ਤੇ ਉਹਨਾਂ ਨੇ ਫਿਰ ਜਾ ਕੇ ਆਜ਼ਾਦੀ ਵਾਸਤੇ ਜਾ ਕੇ ਲੜਾਈ ਲੜੀ ਤੇ ਉੱਥੇ ਕਿੰਨੀਆਂ ਸ਼ਹੀਦੀਆਂ ਦਿੱਤੀਆਂ। ਸੋ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਇੱਕ ਲੰਮਾ ਇਤਿਹਾਸ ਪਿਆ ਯੁੱਧ ਸੰਘਰਸ਼ ਦਾ ਤੇ ਕੁਰਬਾਨੀਆਂ ਦਾ। ਅੱਜ ਜੇ ਤੁਸੀਂ ਇਸ ਦੇ ਸਮਰੱਥ ਹੋਏ ਹੋ ਕਿ ਇੱਥੇ ਬਿਲਕੁਲ ਨਿਰਭੈ ਹੋ ਕੇ ਇਹ ਦਿਨ ਮਨਾ ਸਕਦੇ ਹੋ ਤੇ ਇੱਥੇ ਖਾਲਸਾਈ ਜਿਹੜਾ ਹੈਗਾ ਨਿਸ਼ਾਨ ਝੁਲਾ ਸਕਦੇ ਹੋ, ਤਾਂ ਉਹਦੇ ਪਿੱਛੇ ਜੋ ਇੱਕ ਬਹੁਤ ਵੱਡੀ ਘਾਲਣਾ ਤੇ ਕੁਰਬਾਨੀਆਂ ਪਈਆਂ ਕੌਮ ਦੀਆਂ, ਉਹ ਹਮੇਸ਼ਾ ਚੇਤੇ ਦੇ ਵਿੱਚ ਰੱਖਣੀਆਂ ਚਾਹੀਦੀਆਂ। ਦੂਜੀ ਗੱਲ, ਇਤਿਹਾਸ ਦਾ ਹਰ ਜਿਹੜਾ ਦੌਰ ਹੁੰਦਾ ਹੈ, ਹਰ ਦੌਰ ਦੀ ਕੋਈ ਨਾ ਕੋਈ ਵਿਸ਼ੇਸ਼ਤਾ ਹੁੰਦੀ ਹੈ। ਇਤਿਹਾਸ ਕਦੇ ਵੀ ਇੱਕ ਤੋਰ ਨਹੀਂ ਚੱਲਦਾ, ਉਹਦੇ ਵਿੱਚ ਬੜੇ ਮੋੜ ਘੋੜ ਤੇ ਉਤਰਾ ਚੜਾਅ ਆਉਂਦੇ ਆ। ਜਿਵੇਂ ਦਰਿਆ ਹੁੰਦਾ ਹੈ, ਇੱਕ ਵੱਡਾ ਦਰਿਆ ਹੈ, ਉਹ ਕਈ ਥਾਵਾਂ ਤੇ ਤੁਹਾਨੂੰ ਲੱਗੂ ਬੜਾ ਸ਼ਾਂਤ ਵਗ ਰਿਹਾ ਹੈ ਤੇ ਕਈ ਥਾਵਾਂ ਤੇ ਇਹ ਹੋਊ ਕਿ ਬੜਾ ਤਰਥੱਲ ਪੈ ਰਿਹਾ ਹੈ। ਇਸੇ ਤਰ੍ਹਾਂ ਇਤਿਹਾਸ ਦੀ ਤੋਰ ਵੀ ਇਸ ਤਰ੍ਹਾਂ ਦੀ ਹੁੰਦੀ ਹੈ। ਸੋ ਮੈਂ ਇੱਥੇ ਬਹੁਤਾ ਲੰਮਾ ਵਿਖਿਆਨ ਨਹੀਂ ਕਰਨਾ ਚਾਹੁੰਦਾ, ਪਰ ਇੱਕੋ ਸੁਨੇਹਾ ਦੇਣਾ ਚਾਹੁੰਦਾ ਕਿ ਹੁਣ ਅਸੀਂ ਇਤਿਹਾਸ ਦੇ ਉਹ ਦੌਰ 'ਚ ਦਾਖਲ ਹੋ ਚੁੱਕੇ ਹਾਂ ਜਾਂ ਹੋਣ ਜਾ ਰਹੇ ਹਾਂ ਜਦੋਂ ਬਹੁਤ ਵੱਡੀਆਂ ਤਬਦੀਲੀਆਂ ਸੰਸਾਰ ਪੱਧਰ ਤੇ ਵਾਪਰਨੀਆਂ। ਉਹ ਦੌਰ ਆਮ ਨਹੀਂ ਹੁੰਦੇ, ਕਈ ਵਾਰ ਸਦੀਆਂ ਨਿਕਲ ਜਾਂਦੀਆਂ, ਦੁਨੀਆ ਦੇ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਉਂਦੀ। ਇੱਕ ਵਾਰ ਵਾਹੇ ਗਏ ਰਾਜਸੀ ਨਕਸ਼ੇ ਉਹੀ ਚੱਲੀ ਜਾਂਦੇ ਨੇ, ਪਰ ਫਿਰ ਕੋਈ ਦੌਰ ਆਉਂਦਾ ਇਤਿਹਾਸ ਦਾ ਜਦੋਂ ਉਹ ਜਿਹੜੇ ਨਕਸ਼ਿਆਂ ਦੀਆਂ ਲਕੀਰਾਂ ਉਹ ਦੁਬਾਰਾ ਵਾਹੀਆਂ ਜਾਂਦੀਆਂ ਤੇ ਉਹ ਵਾਹੁਣ ਵਾਲੇ ਉਹੀ ਹੋਣਗੇ ਜਿਨ੍ਹਾਂ ਦੇ ਹੱਥ 'ਚ ਕੁਛ ਨਾ ਕੁਛ ਹੋਊ, ਕੋਈ ਤਾਕਤ ਹੋਊਗੀ। ਐਵੇਂ ਕਿਸੇ ਨੇ ਤੁਹਾਨੂੰ ਲਕੀਰ ਨਕਸ਼ਾ ਵਾਹ ਕੇ ਨਹੀਂ ਦੇ ਦੇਣਾ। ਸੋ ਉਹਦੇ ਵਾਸਤੇ ਸਾਨੂੰ ਤਿਆਰ ਹੋਣਾ ਪਊ ਹਰ ਪੱਖ ਤੋਂ। ਤੇ ਇਹਦੇ ਵਾਸਤੇ ਮੈਂ, ਕਿਉਂਕਿ ਸਮਾਂ ਬਹੁਤ ਥੋੜਾ ਹੈ, ਮੈਂ ਇੱਕੋ ਗੱਲ ਜਿਹੜੀ ਮੈਂ ਮਹਿਸੂਸ ਕੀਤੀ ਹੈ ਪੰਜਾਬ ਵਿੱਚ ਰਹਿੰਦਿਆਂ ਤੇ ਬਾਹਰ ਵਿਚਰਦਿਆਂ ਵੀ, ਕਿ ਦੁਸ਼ਮਣ ਆਪਦੇ ਹਮਲੇ ਦੇ ਢੰਗ ਬਦਲਦਾ ਰਹਿੰਦਾ। ਕਈ ਮੌਕੇ ਹੁੰਦੇ ਨੇ ਜਦੋਂ ਉਹ ਸਾਨੂੰ ਜਿਸਮਾਨੀ ਤੌਰ ਤੇ ਕਤਲ ਕਰਦਾ ਹੈ, ਪਰ ਕੁਝ ਮੌਕੇ ਹੁੰਦੇ ਨੇ ਜਦੋਂ ਉਹ ਸਾਨੂੰ ਮਾਨਸਿਕ ਤੌਰ ਤੇ ਮਾਰਨ ਦੇ ਸਾਧਨ ਤਿਆਰ ਕਰਦਾ ਹੈ। ਤੇ ਮਾਨਸਿਕ ਤੌਰ ਤੇ ਮਾਰਨ ਦਾ ਇੱਕ ਸਾਧਨ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਤੇ ਕੌਮ ਮਾਣ ਕਰ ਰਹੀ ਹੈ, ਇੱਕ ਅਜਿਹਾ ਬਿਰਤਾਂਤ ਰਚ ਦਿੱਤਾ ਜਾਵੇ ਕਿ ਕੌਮ ਉਸੇ ਨੂੰ ਜਿਵੇਂ ਉਹਨੂੰ ਸ਼ਰਮ ਆਉਣ ਲੱਗੇ ਕਿ ਇਹ ਸਾਥੋਂ ਕੋਈ ਗੱਲ ਬਹੁਤ ਗਲਤ ਹੋ ਗਈ। ਜਿਹੜੀ ਗੱਲ ਤੇ ਕੌਮ ਨੂੰ ਬਹੁਤ ਮਾਣ ਕਰਨਾ ਚਾਹੀਦਾ, ਉਹਦਾ ਇੱਕ ਬਿਰਤਾਂਤ ਰਚ ਕੇ ਲੋਕਾਂ ਦੇ ਮਨਾਂ 'ਚ ਇਹ ਵਿਚਾਰ ਭਰ ਦਿੱਤੇ ਜਾਂਦੇ ਨੇ ਕਿ ਉਹ ਸਾਥੋਂ ਬਹੁਤ ਗਲਤੀ ਹੋ ਗਈ। ਉਹ ਤੇ ਫਿਰ ਮਾਣ ਕੀ ਕਰਨਾ, ਉਹ ਫਿਰ ਜਿਹੜੇ ਜੁਝਾਰੂ ਹੁੰਦੇ ਜਿਨ੍ਹਾਂ ਨੇ ਉਹ ਇਤਿਹਾਸ ਰਚਿਆ ਸ਼ਾਨਦਾਰ, ਉਹ ਲੋਕਾਂ ਦੀਆਂ ਨਜ਼ਰਾਂ 'ਚ ਦੋਸ਼ੀ ਬਣਾ ਦਿੱਤੇ ਜਾਂਦੇ ਨੇ। ਸੋ ਮੈਂ ਬਹੁਤੀ ਬੁਝਾਰਤ ਨਾ ਪਾਵਾਂ। ਹੁਣ ਇਸ ਮੌਕੇ ਜਿਹੜਾ ਵੱਡਾ ਬਿਰਤਾਂਤ ਚੱਲ ਰਿਹਾ ਹੈ ਉਹ ਇਹ ਚੱਲ ਰਿਹਾ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਹਥਿਆਰ ਨਹੀਂ ਚੁੱਕਣੇ ਚਾਹੀਦੇ ਸੀ, ਉਹ ਜੰਗ ਨਹੀਂ ਲੜਨੀ ਚਾਹੀਦੀ ਸੀ। ਉਹਦੇ 'ਚ ਅਸੀਂ ਨੁਕਸਾਨ ਬਹੁਤ ਕਰਵਾ ਲਿਆ। ਅਸੀਂ ਕੋਈ ਕਮਾਈ ਨਹੀਂ ਕੀਤੀ, ਅਸੀਂ ਕੁਛ ਨਹੀਂ ਖੱਟਿਆ। ਇਹ ਜਿਹੜਾ ਕਮਾਈ ਨੂੰ ਦੇਖਣ ਦਾ ਤਰੀਕਾ ਹੈ, ਇਹ ਇੱਕ ਨਫੇ ਨੁਕਸਾਨ ਵਾਲੀ ਬਿਰਤੀ। ਇਸ ਹਿਸਾਬ ਨਾਲ ਜੇ ਤੁਸੀਂ ਆਪਦੇ ਇਤਿਹਾਸ ਨੂੰ ਦੇਖੋਗੇ ਤਾਂ ਉਹ ਇਤਿਹਾਸ ਬਹੁਤ ਹੀ ਹੋਰ ਤਰ੍ਹਾਂ ਦੱਸਣ ਲੱਗ ਜੂ। ਫਿਰ ਤੁਸੀਂ ਗਾਦਰੀ ਬਾਬਿਆਂ ਤੇ ਕਿਵੇਂ ਮਾਣ ਕਰੋਗੇ ਕਿ ਜਿਨ੍ਹਾਂ ਨੇ ਇੰਨੀ ਲੜਾਈ ਲੜੀ, ਜੰਗ ਲੜੀ, ਕੀ ਖੱਟਿਆ? ਹੋਰ ਕੱਲੇ ਗਾਦਰੀ ਬਾਬਿਆਂ ਦਾ ਨਹੀਂ, ਤੁਸੀਂ ਸਾਰਾ ਇਤਿਹਾਸ ਦੇਖ ਲਓ। ਚਮਕੌਰ ਦੀ ਗੜੀ ਤੋਂ ਲੈ ਕੇ ਅਨੰਦਪੁਰ ਸਾਹਿਬ ਦੀ ਜੰਗ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗ ਤੋਂ ਲੈ ਕੇ ਉਹ ਸਾਰੀਆਂ ਜੰਗਾਂ ਦਾ
ਇਮੀਡੀਏਟ ਫੌਰੀ ਤੌਰ ਤੇ ਨਤੀਜਾ ਕੀ ਨਿਕਲਿਆ, ਪਰ ਉਹ ਜੰਗਾਂ ਜ਼ਮੀਨ ਤਿਆਰ ਕਰ ਰਹੀਆਂ ਸੀ, ਜਿਹਦੇ ਵਿੱਚੋਂ 1800 ਆਪਣ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਕਿਲੇ ਤੇ ਖਾਲਸਾਈ ਨਿਸ਼ਾਨ ਚਲਾਇਆ। ਤੇ ਜੇ ਉਹ ਜੰਗਾਂ ਨਾ ਹੁੰਦੀਆਂ, ਉਹ ਜ਼ਮੀਨ ਤਿਆਰ ਨਾ ਕੀਤੀ ਹੁੰਦੀ, ਤਾਂ ਉਹ ਰਾਜ ਕਿਸੇ ਅਸਮਾਨ ਚੋਂ ਸੀ ਟਪਕ ਪੈਣਾ। ਸੋ ਅੱਜ ਮੈਂ ਜੋ ਮਹਿਸੂਸ ਕਰ ਰਿਹਾ, ਉੱਥੇ ਬਹੁਤ ਸਾਰੇ ਸਾਡੇ ਹੀ ਬੰਦੇ, ਸਾਡੇ ਹੀ ਆਗੂ, ਸਾਡੇ ਹੀ ਵਿਦਵਾਨ, ਸਾਡੇ ਹੀ ਬੁਲਾਰੇ ਗਲਤੀ ਨਾ ਕਰਦੇ। ਪੰਜਾਬ ਦੇ ਮੈਦਾਨ ਦੇ ਵਿੱਚ ਜਿੱਥੇ ਕੋਈ ਲੋਕਣ ਨੂੰ ਜਗ੍ਹਾ ਨਹੀਂ, ਕਿਤੇ ਕੋਈ ਪਹਾੜ ਨਹੀਂ, ਕਿਤੇ ਕੋਈ ਜੰਗਲ ਨਹੀਂ, ਕਿਵੇਂ ਨੰਗੇ ਧੜ ਹਜ਼ਾਰਾਂ ਦੀ ਗਿਣਤੀ 'ਚ ਸੂਰਮੇ ਜੂਝੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਅਜਮੇਰ ਸਿੰਘ ਜੀ, ਕਿਉਂਕਿ ਬਹੁਤ ਸਾਰੇ ਬੁਲਾਰੇ ਸੰਗਤ ਦੇ ਵਿੱਚ ਬੈਠੇ ਨੇ, ਮੈਂ ਦੇਖ ਰਿਹਾ, ਬਾਈ ਨੇਮ ਜਾਣਦਾ ਮੈਂ ਉਹਨਾਂ ਨੂੰ, ਮੈਂ ਚਾਹੁੰਦਾ ਵੀ ਉਹਨਾਂ ਨੂੰ ਟਾਈਮ ਦਿੱਤਾ ਜਾਵੇ, ਪਰ ਕੁਝ ਮਜਬੂਰੀਆਂ ਵੀ ਹੁੰਦੀਆਂ ਸਟੇਜ ਦੀਆਂ। ਪਰ ਫਿਰ ਵੀ ਜਿਹੜੇ ਵੀ ਬੁਲਾਰੇ ਸਟੇਜ ਤੇ ਆ ਰਹੇ, ਉਹਨਾਂ ਨੂੰ ਬੇਨਤੀ ਹੈ ਕਿ 1-2 ਮਿੰਟ ਵਾਸਤੇ ਆਪ ਜੀ ਕੋਸ਼ਿਸ਼ ਕਰੋ ਆਪਣੇ ਵਿਚਾਰਾਂ ਨੂੰ ਜਿੰਨਾ ਸ਼ੋਰਟ ਕਰ ਸਕੋ। ਭਾਈ ਹਿੰਮਤ ਸਿੰਘ ਜੀ, ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਨਗਰ ਕੀਰਤਨ ਦੇ ਵਿੱਚ ਜੁੜੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਫਤਿਹ ਅਰਜ ਕਰਦਾ ਜੀ। ਬੁਲਾਓ ਗੱਜ ਵੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਜੋ ਨਗਰ ਕੀਰਤਨ ਹੈ, ਇਹ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ, ਜੋ ਪਿਛਲੇ ਕਾਫੀ ਲੰਮਿਆਂ ਸਮਿਆਂ ਤੋਂ ਗੁਰਦੁਆਰਾ ਸਾਹਿਬ ਦੇ ਗੁਰਦੁਆਰੇ ਸਾਹਿਬਾਨ ਸਿੱਖ ਸੰਗਤਾਂ ਰਲ ਕੇ ਸਮੁੱਚੀਆਂ ਹੀ ਟਰਾਈ ਸਟੇਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਗਤਾਂ ਦੂਰੋਂ ਦਰਾਡਿਓਂ ਜੁੜਦੀਆਂ ਹਨ। ਇਹ ਜੋ ਨਗਰ ਕੀਰਤਨ ਹੈ, ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਅਸੀਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕੱਢਦੇ ਹਾਂ, ਉੱਥੇ ਇਸ ਸ਼ਹਿਰ ਦੇ ਵਿੱਚ ਸਾਡੀ ਜੋ ਆਇਡੈਂਟੀਟੀ ਆ, ਸਾਡੀ ਵੱਖਰੀ ਹੋਂਦ ਦੀ ਗੱਲ ਇਹ ਨਗਰ ਕੀਰਤਨ ਕਰਦਾ ਆ ਰਿਹਾ ਆ। ਸੋ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਧੰਨਤਾਯੋਗ ਆ, ਵਧਾਈ ਦੀਆਂ ਪਾਤਰ ਹਨ। ਸੋ ਨਾਲ ਦੀ ਨਾਲ ਸਾਨੂੰ ਜਿੰਨੀਆਂ ਵੀ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਜੁੜੀਆਂ ਹਨ, ਮੇਰੀ ਬੇਨਤੀ ਆ, ਇਸ ਨਗਰ ਕੀਰਤਨ ਦੇ ਵਿੱਚੋਂ ਜਿੱਥੇ ਆਪਾਂ ਜੁੜ ਕੇ ਬਹੁਤ ਸਾਰੇ ਲੰਗਰਾਂ ਦਾ, ਪਕਵਾਨਾਂ ਦਾ ਟੇਸਟ ਲੈਂਦੇ ਆ, ਉੱਥੇ ਸਾਨੂੰ ਕੁਝ ਮੈਸੇਜ ਜਿਹੜਾ ਆ ਉਹ ਲੈ ਕੇ ਜਾਣ ਦੀ ਜ਼ਰੂਰ ਖੇਚਲ ਕਰਨੀ ਚਾਹੀਦੀ ਆ। ਉਹ ਹੈ ਮੈਸੇਜ ਜਾ ਰਿਹਾ ਆ। ਉੱਥੇ ਪਿਛਲੇ ਲੰਮੇ ਸਮਿਆਂ ਤੋਂ
ਜੋ ਪਲਾਟ ਰਚੇ ਗਏ, ਜੋ ਸਾਡੇ ਸਿੱਖ ਐਕਟੀਵਿਸਟ ਦੀਆਂ ਕਿਲਿੰਗ ਹੋਈਆਂ ਅਲਾਟੀ ਆ ਕਿ ਇਹ ਜੋ ਕਿਲਿੰਗ ਆ ਭਾਰਤੀ ਹਕੂਮਤ ਦੇ ਇਸ਼ਾਰਿਆਂ ਤੇ ਹੋਈ ਆ। ਸੋ ਸਾਧ ਸੰਗਤ ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਜਦੋਂ ਉਹਨਾਂ ਦੇ ਜ਼ਿਲ੍ਹਿਆਂ ਦੇ ਹਕੂਮਤਾਂ ਉਹ ਕਿਸ ਤਰੀਕੇ ਨਾਲ ਵਰਕਆਊਟ ਕਰਦੀ ਆ, ਉਹ ਜਿਹੜੇ ਤਿੰਨੇ ਨੌਜਵਾਨ ਆ, ਇੱਕ ਨੌਜਵਾਨ ਮਾਝੇ ਤੋਂ ਆ, ਇੱਕ ਦੁਆਬੇ ਤੋਂ ਆ, ਇੱਕ ਮਾਲਵੇ ਤੋਂ ਆ, ਭਾਰਤੀ ਹਕੂਮਤ ਤੁਹਾਨੂੰ ਇਸ਼ਾਰਾ ਦੇ ਰਹੀ ਆ ਕਿ ਜਿਹੜੇ ਜਥੇਬੰਦੀਆਂ, ਪੰਥ, ਜੁਝਾਰੂ ਐਕਟਿਵਿਸਟ ਵਿਦੇਸ਼ਾਂ ਵਿੱਚੋਂ ਖਾਲਿਸਤਾਨ ਦੀ ਮੁਹਿੰਮ ਸੰਘਰਸ਼ ਚਲਾ ਰਹੇ ਹਨ, ਉਹਨਾਂ ਨੂੰ ਮਾਰਨ ਵਾਸਤੇ ਪੰਜਾਬ ਸਾਰਾ ਹੀ ਇਕੱਠਾ ਆ। ਉਹਨਾਂ ਦਾ ਮੈਸੇਜ ਇਸ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਆ। ਤੇ ਸਾਡਾ ਫਰਜ਼ ਕੀ ਬਣਦਾ ਆ? ਅਸੀਂ ਵਿਦੇਸ਼ਾਂ ਵਿੱਚ ਬੈਠੇ ਹੋਏ, ਭਾਵੇਂ ਕਿ ਅਸੀਂ ਬਿਲਕੁਲ ਸਪਸ਼ਟ ਜਾਣਦੇ ਆ ਕਿ ਭਾਰਤੀ ਹਕੂਮਤ ਦਾ ਜਿਹੜਾ ਹੱਥ ਉਹ ਸਾਹਮਣੇ ਆਇਆ ਆ। ਜਸਟਿਨ ਟਰੂਡੋ ਨੇ, ਪ੍ਰਾਈਮ ਮਿਨਿਸਟਰ ਨੇ ਗੱਲ ਕਹੀ ਆ, ਵਾਈਟ ਹਾਊਸ ਤੋਂ ਪ੍ਰੈਸ ਕਾਨਫਰੰਸਾਂ ਹੋਈਆਂ ਆ, ਔਰ ਹਰ ਕੰਟਰੀ ਦੇ ਵਿੱਚੋਂ 5 ਕੰਟਰੀਜ਼ ਨੇ ਜਿਹੜੀਆਂ ਆ ਉਹ ਆਪਣੀਆਂ ਸਟੇਟਮੈਂਟਾਂ ਦਿੱਤੀਆਂ ਆ। ਸੋ ਸਾਡਾ ਫਰਜ਼ ਕੀ ਬਣਦਾ ਆ? ਅੱਜ ਇਸ ਨਗਰ ਕੀਰਤਨ ਦੇ ਵਿੱਚੋਂ ਮੈਂ ਕੁੱਲ ਅਮਰੀਕਾ ਭਰ ਦੀਆਂ ਗੁਰਦੁਆਰਾ ਸਾਹਿਬਾਨ, ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਆ, ਜਿਵੇਂ ਭਾਰਤੀ ਹਕੂਮਤ ਤੁਹਾਨੂੰ ਮੈਸੇਜ ਦੇ ਰਹੀ ਆ, ਇੱਕ ਖਿੱਤੇ ਵਿੱਚੋਂ ਨੌਜਵਾਨ ਚੁਣ ਕੇ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਨੂੰ ਸ਼ਹੀਦ ਕੀਤਾ ਗਿਆ, ਅੱਜ ਇਸ ਨਗਰ ਕੀਰਤਨ ਦੇ ਵਿੱਚੋਂ ਇੱਕ ਮੈਸੇਜ ਅਮਰੀਕਾ ਭਰ ਦੀਆਂ ਸਮੁੱਚੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਮੈਂ ਬੇਨਤੀ ਕਰਦਾ, ਜੇ ਅਸੀਂ ਗੁਰਦੁਆਰੇ ਸਾਹਿਬਾਨ ਅਮਰੀਕਾ ਦੇ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ ਤੁਰ ਪਈਏ ਤਾਂ ਖਾਲਿਸਤਾਨ ਬਾਹਲੀ ਦੂਰ ਨਹੀਂ ਹੈਗਾ। ਤੇ ਅੱਜ ਅਸੀਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ, ਕੈਲੀਫੋਰਨੀਆ ਦੀ ਧਰਤੀ ਦੇ ਵਿੱਚ ਸਲਮਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਪ੍ਰਬੰਧਕਾਂ ਨੇ ਇੱਕ ਪ੍ਰੋਗਰਾਮ ਰੱਖਿਆ, ਭਾਰਤੀ ਕੌਂਸਲੇਟ ਨੂੰ ਸੱਦਿਆ, ਉਹਦਾ ਕੈਂਪ ਲਿਖਿਆ। ਅਸੀਂ ਇੱਕ ਸਟੇਟਮੈਂਟ ਦਿੱਤੀ ਸਾਂਝੇ ਤੌਰ ਤੇ। ਮੈਂ ਕਹਿੰਦਾ ਧੰਨਵਾਦ ਆ ਉਹਨਾਂ ਪ੍ਰਬੰਧਕਾਂ ਦਾ, ਉਹਨਾਂ ਨੇ ਲੋਕਲ ਜਥੇਬੰਦੀਆਂ ਕੈਲੀਫੋਰਨੀਆ ਦੀਆਂ ਪਤਵੰਤਿਆਂ ਦੇ ਕਹਿਣ ਤੇ ਉਹ ਮੈਸੇਜ ਜਿਹੜਾ ਗਿਆ, ਉਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਜਿਹੜਾ ਭਾਰਤੀ ਕੌਂਸਲੇਟ ਦਾ ਗੁਰਦੁਆਰੇ ਦੇ ਵਿੱਚ ਰੱਖਿਆ ਗਿਆ ਸੀ। ਤੇ ਉਹਨਾਂ ਨੇ ਇਸ ਗੱਲ ਤੇ ਵੀ ਵਾਅਦਾ ਕੀਤਾ ਵੀ ਅਸੀਂ ਫਿਊਚਰ ਵਿੱਚ ਕੋਈ ਪ੍ਰੋਗਰਾਮ ਨਹੀਂ ਲਿਖਾਂਗੇ। ਸੋ ਮੈਸੇਜ ਇਹ ਲੈ ਕੇ ਜਾਣ ਦੀ ਕੋਸ਼ਿਸ਼ ਕਰੋ ਕਿ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਇਹ ਸਾਡੀਆਂ ਖਾਲਿਸਤਾਨ ਦੀਆਂ ਵੈਂਸੀਆਂ ਆ, ਉੱਥੋਂ ਗੱਲ ਖਾਲਿਸਤਾਨ ਦੀ ਤੁਰਨੀ ਚਾਹੀਦੀ ਆ, ਕੌਮੀ ਸੰਘਰਸ਼ ਦੀ ਤੁਰਨੀ ਚਾਹੀਦੀ ਆ, ਨਾ ਕਿ ਭਾਰਤੀ ਹਿੰਦੂਤਵੀ ਏਜੰਡਾ ਜਾਂ ਭਾਰਤੀ ਏਜੰਸੀਆਂ ਦੀਆਂ ਕੋਈ ਪਾਲਿਸੀਆਂ ਸਾਡੇ ਗੁਰਦੁਆਰਿਆਂ ਦੇ ਵਿੱਚ ਆ ਕੇ ਉਹ ਸਾਡੀਆਂ ਸੰਗਤਾਂ ਨੂੰ, ਸਾਡੇ ਪ੍ਰਬੰਧਕਾਂ ਨੂੰ ਪਾੜ ਕੇ ਆਪਣਾ ਜਿਹੜਾ ਮੁਫਾਦ ਪੂਰਾ ਕਰਨ। ਇਸ ਗੱਲ ਦਾ ਮੈਸੇਜ ਇਸ ਨਗਰ ਕੀਰਤਨ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕਰੀਏ। ਸਾਨੂੰ ਅਮਰੀਕਾ ਭਰ ਦੇ ਸਮੁੱਚੇ ਗੁਰਦੁਆਰੇ ਸਾਹਿਬਾਨ, ਜਥੇਬੰਦੀਆਂ ਨੂੰ ਇੱਕ ਮੁੱਠ ਹੋ ਕੇ ਕੌਮੀ ਘਰ ਖਾਲਿਸਤਾਨ ਦੇ ਸੰਘਰਸ਼ ਦੇ ਵਾਸਤੇ ਜੱਦੋ ਜਹਿਦ ਜਿਹੜੀ ਕੋਈ ਵਾਂਝਾ ਨਾ ਰਹੇ, ਜਵਾਬ ਦਿਓ। ਖਾਲਿਸਤਾਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਭਾਈ ਹਿੰਮਤ ਸਿੰਘ ਦੇ ਇਸੇ ਤਰ੍ਹਾਂ ਸਜੇ ਰਹੀਏ। ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਆਪਾਂ ਜਿਹੜੇ ਪੰਜਾਬ ਤੋਂ ਆਪਣੇ ਪਾਸ ਪੁੱਜੇ ਨੇ ਭਾਈ ਅਜਮੇਰ ਸਿੰਘ ਜੀ, ਉਹਨਾਂ ਨੂੰ ਆਪਾਂ ਸਨਮਾਨਿਤ ਕਰਨਾ ਚਾਹੁੰਦੇ ਹਾਂ। ਸੋ ਉਹਦੇ ਲਈ ਮੈਂ ਬੇਨਤੀ ਕਰਦਾ, ਜਿਹੜੇ ਦਾ ਮੈਂ ਸਿੰਘਾਂ ਦਾ ਨਾਮ ਲੈ ਰਿਹਾ ਉਹ ਪਲੀਜ਼ ਸਟੇਜ ਤੇ ਆ ਜਾਣ। ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਜੀ, ਸਰਦਾਰ ਬਲਾਕਾ ਸਿੰਘ ਜੀ, ਭਾਈ ਗੁਰਭੇਜ ਸਿੰਘ ਜੀ ਵੜੈਚ, ਭਾਈ ਸਰਦਾਰ ਬਲਜਿੰਦਰ ਸਿੰਘ ਜੀ ਮੁਲਤਾਨੀ, ਸਰਦਾਰ ਸੁਭੇਗ ਸਿੰਘ ਜੀ ਵਿਰਕ, ਸਰਦਾਰ ਬਲਵਿੰਦਰ ਸਿੰਘ ਬਾਜਵਾ
ਤੇ ਲਾਲ ਸਿੰਘ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਲੀਜ਼ ਆਪ ਜੀ ਸਟੇਜ ਤੇ ਆ ਜਾਓ ਤਾਂ ਕਿ ਆਪਾਂ ਭਾਈ ਅਜਮੇਰ ਸਿੰਘ ਜੀ ਨੂੰ ਜਿਹੜਾ ਬਣਦਾ ਸਨਮਾਨ ਉਹ ਆਪਾਂ ਉਹਨਾਂ ਨੂੰ ਦੇ ਸਕੀਏ ਜੀ। ਮੈਂ ਘਰ ਦੇ ਵਿੱਚ ਸਾਈਡ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਥੇ ਅਸੀਂ ਭਾਈ ਜਮੇਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਇੱਥੇ ਆ ਕੇ ਸੰਗਤ ਦੇ ਰੂਬਰੂ ਹਾਜ਼ਰੀ ਲਗਵਾਈ, ਸੰਗਤ ਨੂੰ ਆਪਣੇ ਵਿਚਾਰਾਂ ਨਾਲ ਸੰਬੋਧਨ ਕੀਤਾ। ਸੋ ਮੈਂ ਹੁਣ ਬੇਨਤੀ ਕਰਾਂ ਭਾਈ ਬੂਟਾ ਸਿੰਘ ਜੀ ਖੜੋਦ 1-2 ਮਿੰਟ ਵਾਸਤੇ ਸਟੇਜ ਤੇ ਆ ਕੇ ਹਾਜ਼ਰੀ ਲਗਾਉਣਗੇ। ਭਾਈ ਬੂਟਾ ਸਿੰਘ ਜੀ ਖੜੋਦ। ਸੋ ਮੈਂ ਨਾਲ ਹੀ ਇੱਕ ਬੇਨਤੀ ਕਰਾਂ ਕਿ ਗੁਰਦੁਆਰਾ ਸਿੰਘ ਸਭਾ ਕਾਟੇੜ ਦੇ ਵਿੱਚ ਜਿਹੜਾ ਅੱਜ ਵੈਸੇ ਤਾਂ ਮੈਂ ਟਾਈਮ ਦੇਖਿਆ ਨਹੀਂ, ਅੰਮ੍ਰਿਤ ਸੰਚਾਰ 2:30 ਵਜੇ ਆਰੰਭ ਹੋਣਾ ਸੀ। ਸੋ ਆਲਮੋਸਟ ਟਾਈਮ ਹੋ ਗਿਆ, ਪਰ ਫਿਰ ਵੀ ਕੋਈ ਜੇ ਸਿੰਘ ਉੱਥੇ ਪਹੁੰਚ ਸਕਦਾ, ਜਿਹਨੇ ਛਕਣਾ ਹੋਵੇ ਤਾਂ ਪਹੁੰਚ ਸਕਦਾ। ਸੋ ਭਾਈ ਬੂਟਾ ਸਿੰਘ ਜੀ ਖੜੋਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 1-2 ਮਿੰਟ ਵਾਸਤੇ ਸੰਗਤ ਦਾ ਸੰਬੋਧਨ ਹੋਣਗੇ ਜੀ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ ਕਲਗੀਧਰ ਪਾਤਸ਼ਾਹ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨਿਊ ਜਰਸੀ ਦੇ ਉਸ ਅਹਿਮ ਸ਼ਹਿਰ 'ਚ ਬੈਠੇ ਆ ਜਿੱਥੇ ਸਿੱਖਾਂ ਨੇ 1971 'ਚ ਪਹਿਲੀ ਵਾਰ ਸ਼ਿਰਕਤ ਕੀਤੀ ਤੇ ਉਦੋਂ ਗਿਣਤੀ ਦੇ ਪਰਿਵਾਰ ਸਨ ਕੋਈ 2 ਤੇ 3 ਪਰਿਵਾਰ, ਉਹਨਾਂ 'ਚੋਂ ਇੱਕ ਜੌਲ ਸਾਹਿਬ ਦਾ ਪਰਿਵਾਰ ਸੀ, ਮੇਰੇ ਪਿੱਛੇ ਬੈਠੇ ਨੇ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੌਮ ਇਸ ਸ਼ਹਿਰ ਦੇ ਵਿੱਚ ਵਸ ਰਹੀ ਆ। ਜਿਹੜਾ ਦਿਹਾੜਾ ਆਪਾਂ ਮਨਾ ਰਹੇ ਆ ਅੱਜ ਖਾਲਸਾ ਪ੍ਰਗਟ ਦਿਹਾੜੇ ਨੂੰ ਸਮਰਪਿਤ ਇਹ ਦਿਹਾੜਾ ਮਨਾ ਰਹੇ ਆ। ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਕਿਉਂ ਕੀਤੀ? ਉਹਨਾਂ ਨੇ ਖਾਲਸੇ ਦੀ ਸਾਜਨਾ ਕੀਤੀ ਕਿ ਮੇਰਾ ਖਾਲਸਾ ਜਿੱਥੇ ਇਹਨੇ ਰਾਜ ਭਾਗ ਬਾਦਸ਼ਾਹਤ ਕਰਨੀ ਆ, ਉੱਥੇ ਇਹਨੇ ਦੱਬੇ ਕੁਚਲੇ ਲੋਕਾਂ ਦੀ ਰੱਖਿਆ ਵੀ ਕਰਨੀ ਆ ਤੇ ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ। ਉੱਥੇ ਇਹ ਗਰੀਬ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਆ। ਮੈਂ ਸਮਝਦਾ ਕਿ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਪੰਜਾਬ ਦੇ ਉੱਤੇ ਬਹੁਤ ਬੁਲਾਰੇ ਬੋਲ ਕੇ ਗਏ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਉੱਥੇ ਦਾ ਕੀ ਰੋਡ ਮੈਪ ਹੋਊਗਾ? ਪੰਜਾਬ ਦੇ ਵਿੱਚ ਇਸ ਸੋਚ ਨੂੰ ਆਪਾਂ ਕਿਵੇਂ ਹੋਰ ਪ੍ਰਬਲ ਕਰ ਸਕਦੇ ਆ? ਖਾਲਿਸਤਾਨ ਹੁਣ ਕੋਈ ਬਹੁਤ ਵੱਡਾ ਹੂਆ ਨਹੀਂ ਰਿਹਾ। ਖਾਲਿਸਤਾਨ ਹੁਣ ਆਮ ਲੋਕਾਂ ਦੇ ਵਿੱਚ ਚੱਲਦਾ। ਖਾਲਿਸਤਾਨ ਦੀ ਪੰਜਾਬ 'ਚ ਗੱਲ ਕੀਤੀ ਜਾ ਸਕਦੀ ਆ। 2008 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੁਪਰੀਮ ਕੋਰਟ ਨੂੰ ਜੱਜਮੈਂਟ ਦੇਣੀ ਪਈ ਸੀ ਕਿ ਖਾਲਿਸਤਾਨ ਦੀ ਗੱਲ ਹੋ ਸਕਦੀ ਆ, ਇਲੈਕਸ਼ਨ ਲੜੇ ਜਾ ਸਕਦੇ ਨੇ, ਖਾਲਿਸਤਾਨ ਦੇ ਉੱਤੇ ਵੱਡੇ ਇਕੱਠ ਕੀਤੇ ਜਾ ਸਕਦੇ ਨੇ। ਖਾਲਿਸਤਾਨ ਕੋਈ ਵੱਡਾ ਹੂਆ ਨਹੀਂ ਰਿਹਾ, ਇਹ ਸਾਡਾ ਹੱਕ ਹੈ। ਸਾਧ ਸੰਗਤ, ਪੰਜਾਬ ਆਪਣੇ ਆਪ ਦੇ ਵਿੱਚ ਇੱਕ ਕੌਮੀਅਤ ਹੈ। ਪੰਜਾਬ ਦੇ ਵਿੱਚ ਬਸਣ ਵਾਲੇ ਲੋਕ, ਜਿੱਥੇ ਇਹ ਖਾਲਿਸਤਾਨ ਕੱਲੇ ਸਿੱਖਾਂ ਦੀ ਮੰਗ ਨਹੀਂ, ਇਹ ਸਾਰੇ ਪੰਜਾਬ ਦੀ ਮੰਗ ਹੋਣੀ ਚਾਹੀਦੀ ਆ। ਪੰਜਾਬ 'ਚ ਬਸਣ ਵਾਲੀਆਂ ਸਾਰੀਆਂ ਕੌਮਾਂ ਦਾ ਸੱਭਿਆਚਾਰ ਉਹ ਜਮਨਾ ਤੋਂ ਪਾਰ ਨਹੀਂ ਮੇਲ ਖਾਂਦਾ। ਸਾਡਾ ਸੱਭਿਆਚਾਰ, ਚਾਹੇ ਉੱਥੇ ਦਾ ਦਲਿਤ ਸਾਡੇ ਰੰਗਰੇਟੇ ਸਿੱਖ ਨੇ, ਚਾਹੇ ਪੰਜਾਬ ਦੇ ਹਿੰਦੂ ਨੇ, ਸਿੱਖ ਨੇ, ਕ੍ਰਿਸਚਨ ਨੇ, ਉਹਨਾਂ ਦਾ ਸੱਭਿਆਚਾਰ ਲਾਹੌਰ ਪਿਸ਼ੌਰ ਨਾਲ ਤਾਂ ਮਿਲਦਾ, ਪਰ ਜਮਨਾ ਪਾਰ ਦੇ ਨਾਲ ਨਾ ਦਲਿਤਾਂ ਦਾ ਮਿਲਦਾ ਨਾ ਸਿੱਖਾਂ ਦਾ ਮਿਲਦਾ। ਸੋ ਇਸ ਕਰਕੇ ਸਾਨੂੰ ਖਾਲਿਸਤਾਨ ਦੇ ਉੱਤੇ ਸਾਰੇ ਪੰਜਾਬ ਨੂੰ ਆ ਜਾਣਾ ਚਾਹੀਦਾ। ਜਿਹੜਾ ਪੰਜਾਬ ਸਾਨੂੰ ਅੱਜ ਲੱਗ ਰਿਹਾ ਕਿ ਉਜੜ ਰਿਹਾ, ਉੱਥੋਂ ਨੌਜਵਾਨ ਬੱਚੇ ਬਾਹਰ ਆ ਰਹੇ ਨੇ, ਉਹ ਤਾਂ ਹੀ ਰੁਕਣਗੇ ਜਦੋਂ ਸਾਡੇ ਕੋਲ ਸਾਵਰਨ ਦੇਸ਼ ਹੋਵੇਗਾ ਤੇ ਜਦੋਂ ਸਾਡੇ ਵਾਘਾ ਤੋਂ ਪਰਲੇ ਪਾਸੇ ਨੂੰ ਸਾਡੇ ਵਪਾਰ ਖੋਲਣਗੇ, ਫਿਰ ਜਾ ਕੇ ਅਸੀਂ ਇਕਨੋਮਿਕ ਤੌਰ ਤੇ, ਧਾਰਮਿਕ ਤੌਰ ਤੇ ਸਾਡੀ ਇੱਜ਼ਤ ਦੁਨੀਆ ਦੇ ਵਿੱਚ ਬਣੂਗੀ। ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੱਖਰੀ ਕੌਮ ਸਾਜਿਆ। ਸਾਡਾ ਪੰਜਾਬ ਦੇ ਉੱਤੇ ਆਪਣਾ ਹੱਕ ਅਸੀਂ ਜ਼ਿਆਦਾ ਕਿਉਂ ਰੱਖਦੇ ਹਾਂ? ਪੰਜਾਬ ਇੱਕ ਵਾਰੀ ਅਫਗਾਨਿਸਤਾਨ ਦਾ ਹਿੱਸਾ ਵੀ ਬਣ ਹਟਿਆ,
ਤੁਹਾਡੇ ਵੱਡੇ ਵਡੇਰਿਆਂ ਨੇ ਆਪਣਾ ਖੂਨ ਡੋਲ ਕੇ ਇਸ ਸਟੇਟ ਨੂੰ ਆਜ਼ਾਦ ਕਰਾਇਆ। ਤੁਸੀਂ ਇਸ ਖਿੱਤੇ ਦੇ ਉੱਤੇ 85 ਤੋਂ 90 ਸਾਲ ਰਾਜ ਕੀਤਾ। ਅੱਜ ਦੇ ਹਾਕਮ ਨੂੰ ਤਾਂ ਜੇ 77 ਸਾਲ ਹੋਏ ਨੇ। ਤੁਸੀਂ 34 ਸਾਲ ਮਿਸਲਾਂ ਦੇ ਰੂਪ 'ਚ ਰਾਜ ਕੀਤਾ। ਤੁਸੀਂ 5-6 ਸਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ 'ਚ ਰਾਜ ਕੀਤਾ। ਤੁਸੀਂ ਤਕਰੀਬਨ 50 ਸਾਲ ਲਾਹੌਰ ਦੇ ਤਖਤ ਦੇ ਰੂਪ ਦੇ ਵਿੱਚ ਇੱਥੇ ਰਾਜ ਕੀਤਾ। ਇਸ ਖਿੱਤੇ ਦੇ ਉੱਤੇ ਸਿੱਖਾਂ ਨੇ 90 ਸਾਲ ਰਾਜ ਕੀਤਾ। ਜੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਦੁਨੀਆ ਦੇ ਹਾਣੀ ਬਣਾਉਣਾ ਤੇ ਸਾਨੂੰ ਪੰਜਾਬ ਦੇ ਵਿੱਚ ਆਪਣੀ ਸਾਵਰਨ ਸਟੇਟ ਬਣਾਉਣੀ ਪੈਣੀ ਆ। ਉਹਦਾ ਰੋਡ ਮੈਪ ਕੀ ਆ? ਇੱਕ ਤਾਂ ਅਸੀਂ ਸਿੱਧੀ ਲੜਾਈ ਲੜ ਸਕਦੇ ਆ, ਇੱਕ ਉਹ ਲੜਾਈ ਆ ਜਿਹੜੀ ਬਰਤਾਨੀਆ ਸਰਕਾਰ ਵੇਲੇ ਵੀ ਮੁਸਲਿਮ ਲੀਗ ਨੇ ਵੀ ਲੜੀ, ਉਹ ਅਕਾਲੀ ਦਲ ਨੇ ਵੀ ਲੜੀ, ਉਹ ਕਾਂਗਰਸ ਨੇ ਵੀ ਲੜੀ। ਭਾਰਤ ਦਾ ਸੰਵਿਧਾਨ ਦੇ ਸਿੱਖਾਂ ਨੇ ਕੋਈ ਸਿਗਨੇਚਰ ਨਹੀਂ ਕੀਤੇ। ਅਸੀਂ ਅੰਡਰ ਪ੍ਰੋਟੈਸਟ ਮੰਨਦੇ ਆ ਰਹੇ ਹਾਂ। ਸਾਡੀ SGPC, ਸਾਡਾ ਅਕਾਲ ਤਖਤ ਦਾ ਜਥੇਦਾਰ ਵੀ ਉਸੇ ਸੰਵਿਧਾਨ ਥੱਲੇ ਬਣਦਾ, ਸਾਡੀ ਮਜਬੂਰੀ ਆ। ਪਰ ਸਿੱਖਾਂ ਨੂੰ ਕੋਈ ਸਪੇਸ ਖਾਲੀ ਨਹੀਂ ਛੱਡਣਾ ਚਾਹੀਦਾ। ਨਾ 47 ਤੋਂ ਪਹਿਲਾਂ ਸਾਡੀ ਪੋਲੀਟੀਕਲ ਪਾਰਟੀ ਨੇ ਛੱਡਿਆ। ਸਾਨੂੰ ਪਿੰਡਾਂ ਦੇ ਵਿੱਚ ਮੈਨੂੰ ਪੱਕਾ ਪਤਾ ਕਿ ਕਿਸੇ ਨੇ ਵੀ ਸਾਡਾ ਕਹਿਣਾ ਨਹੀਂ ਮੰਨਣਾ ਜੇ ਅਸੀਂ ਕਹੀਏ ਉੱਥੇ ਇਲੈਕਸ਼ਨਾਂ ਤੋਂ ਬਾਹਰ ਹੋ ਜਾਓ। ਅੱਜ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ, ਸਾਨੂੰ ਕੋਈ ਸਪੇਸ ਖਾਲੀ ਛੱਡਣ ਦੀ ਲੋੜ ਨਹੀਂ ਹੈ। ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਦੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ, ਜੇ ਤੁਹਾਡੇ ਕਤਲ ਇੱਥੇ ਤੇ ਪੰਜਾਬ ਦੇ ਵਿੱਚ ਹੋਏ ਨੇ, ਉਹਨਾਂ ਨੇ ਬੇਧੜਕ ਹੋ ਕੇ ਇੰਡੀਅਨ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਤੇ ਆਪਣੀ ਗੱਲ ਨੂੰ ਰਿਕਾਰਡ ਕਰਾਇਆ ਤੇ ਇੱਥੇ ਦੀਆਂ ਹਕੂਮਤਾਂ ਦੇ ਕੋਲ ਵੀ ਉਹ ਗੱਲ ਪਹੁੰਚੀ ਆ। ਇੱਕ ਮੈਂਬਰ ਪਾਰਲੀਮੈਂਟ ਵੱਲੋਂ, ਇੱਕ ਇਲੈਕਟਡ ਅਫੀਸ਼ੀਅਲ ਵੱਲੋਂ ਲਿਖੀ ਹੋਈ ਚਿੱਠੀ ਇੱਥੇ ਹਕੂਮਤਾਂ ਦੇ ਵਿੱਚ ਅਸਰ ਕਰਦੀ ਆ। ਸਾਨੂੰ ਕੋਈ ਵੀ ਸਪੇਸ ਨਹੀਂ ਛੱਡਣਾ ਚਾਹੀਦਾ। ਇਹਦੇ ਨਾਲੇ ਮੈਂ ਇੱਕ ਬਹੁਤ ਛੋਟੀ ਜਿਹੀ ਬੇਨਤੀ ਕਰਦਾ। ਮੇਰਾ ਜੋ ਤਜਰਬਾ ਰੀਸੈਂਟਲੀ ਹੋਇਆ, ਪਿੰਡਾਂ ਦੇ ਵਿੱਚ ਛੋਟੇ ਛੋਟੇ ਕਲੇਸ਼ ਨੇ, ਪਿੰਡਾਂ ਦੇ ਵਿੱਚ ਨਾਲੀਆਂ ਗਲੀਆਂ ਦੀਆਂ ਲੜਾਈਆਂ ਨੇ, ਤੇ ਫਿਰ ਜਾ ਕੇ ਅਸੀਂ ਉਹਨਾਂ ਰਵਾਇਤੀ ਪਾਰਟੀਆਂ ਦੇ ਕੋਲ ਬਹਿੰਦੇ ਆ ਜਿਹੜੇ ਉਸ ਸੰਵਿਧਾਨ ਦੇ ਥੱਲੇ ਤਾਕਤ ਲੈ ਕੇ ਬੈਠੇ ਨੇ। ਆਪਾਂ ਕੋਈ ਸਪੇਸ ਨਾ ਛੱਡੀਏ। ਪਿੰਡਾਂ ਦੇ ਵਿੱਚ ਕੋਸ਼ਿਸ਼ ਕਰੇ ਬਾਹਰਲਾ ਸਿੱਖ ਕਿ ਉੱਥੇ ਜੇ ਪੰਚਾਇਤਾਂ ਵੀ ਉਹ ਵੀ ਸਰਬਸੰਮਤੀ ਨਾਲ ਬਣਨ। ਸਾਨੂੰ ਗੁਰਦੁਆਰਿਆਂ ਦੇ ਵਿੱਚ ਵੀ ਇੱਥੇ ਕਲੇਸ਼ ਘਟਾਉਣ ਦੀ ਲੋੜ ਹੈ, ਕਿਉਂਕਿ ਸਾਡੀ ਜਿਹੜੀ ਤਾਕਤ ਹੈ ਉਹ ਵੰਡੀ ਜਾ ਰਹੀ ਆ ਤਾਂ ਕਿ ਅਸੀਂ ਨਿਸ਼ਾਨੇ ਵੱਲ ਵਧੀਏ। ਸੋ ਸਾਡਾ ਰਾਜਸੀ ਨਿਸ਼ਾਨਾ ਜਿਹੜਾ ਆ ਕੱਲੇ ਸਿੱਖਾਂ ਦਾ ਨਹੀਂ, ਸਾਰੇ ਪੰਜਾਬ ਦਾ, ਉਹ ਖਾਲਿਸਤਾਨ ਹੋਣਾ ਚਾਹੀਦਾ ਆ। ਫਿਰ ਅਸੀਂ ਦੁਨੀਆ ਦੇ ਹਾਣੀ ਬਣਾਂਗੇ, ਪੰਜਾਬ ਤਰੱਕੀ ਕਰੂਗਾ ਤੇ ਸਾਡੇ ਬੱਚੇ ਜਿਹੜੇ ਨਸ਼ਿਆਂ ਤੋਂ ਤਾਂ ਹੀ ਨਿਕਲਣਗੇ ਜਦੋਂ ਸਾਡੇ ਹੱਥ ਤਾਕਤ ਹੋਵੇਗੀ। ਮੈਂ ਪ੍ਰਬੰਧਕ ਕਮੇਟੀ ਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਅਰਦਾਸ ਕਰਦਾ ਕਿ ਗੁਰੂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਅੰਮ੍ਰਿਤਧਾਰੀ ਬਣਾਉਣ, ਖਾਲਸੇ ਬਣੀਏ, ਖਾਲਸੇ ਬਣ ਕੇ ਉਸ ਰਵਾਇਤ ਦੇ ਉੱਤੇ ਚੱਲੀਏ। ਜ਼ਬਰ ਜ਼ੁਲਮ ਦੇ ਖਿਲਾਫ ਬੋਲਣ ਦੀ ਜ਼ਰੂਰਤ ਸਾਡੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੈਦਾ ਕਰਨ। ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋਂ ਅਤੇ ਪਾਰਟੀ ਦੇ ਪ੍ਰਧਾਨ, ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਮੈਂਬਰ ਪਾਰਲੀਮੈਂਟ ਸੰਗਰੂਰ ਵੱਲੋਂ ਤੁਹਾਨੂੰ ਇਸ ਦਿਹਾੜੇ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਬੂਟਾ ਸਿੰਘ ਜੀ ਖਡੋਦ, ਕਨਵੀਨਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਤੋਂ। ਸੋ ਹੁਣ ਮੈਂ ਬੇਨਤੀ ਕਰਦਾ ਭਾਈ ਬੂਟਾ ਸਿੰਘ ਦੀ ਚੀਮਾ 1-2 ਮਿੰਟ ਵਾਸਤੇ ਉਹ ਵੀ ਹਾਜ਼ਰੀ ਲਗਾਉਣਗੇ। ਸੋ 1-2 ਮਿੰਟ ਵਾਸਤੇ ਪਲੀਜ਼ ਆਪ ਆਓ ਸਟੇਜ ਤੇ। ਬੇਨਤੀ ਕਰਦਾ ਕਿ ਇੱਕ ਸਿੰਘ ਨੇ ਇੱਥੇ ਕਵਿਤਾ ਪੜ੍ਹਨੀ ਆ। ਵੈਸੇ ਮੈਨੂੰ ਭਾਈ ਜੋਗਾ ਸਿੰਘ ਜੀ ਨੇ ਵੀ ਨਾਮ ਲਿਖਾਇਆ ਵੀ ਮੈਂ ਵੀ ਕਵਿਤਾ ਪੜ੍ਹਨੀ ਆ। ਸੋ ਆਪਾਂ ਕੋਸ਼ਿਸ਼ ਕਰਦੇ ਆ। ਦੇਖੋ ਕਿਸ ਤਰ੍ਹਾਂ। ਸੋ ਭਾਈ ਬੂਟਾ ਸਿੰਘ ਜੀ ਚੀਮਾ 1-2
ਮਹਾਨ ਨਗਰ ਕੀਰਤਨ ਸਿੱਖ ਡੇ ਪਰੇਡ ਦੇ ਰੂਪ ਦੇ ਵਿੱਚ ਹਰ ਸਾਲ 16ਵਾਂ ਨਗਰ ਕੀਰਤਨ ਜੋ ਕਿ ਸਿੱਖ ਕੌਮ ਦੇ ਮਸਲਿਆਂ ਨੂੰ ਵੱਡੇ ਪੱਧਰ ਤੇ ਉਠਾਇਆ ਜਾਂਦਾ ਹੈ। ਸਾਰਿਆਂ ਦਾ ਧੰਨਵਾਦ। ਜਰਸੀ ਸਿਟੀ ਗੁਰੂ ਨਾਨਕ ਨਾਮ ਜਹਾਜ਼ ਗੁਰਦੁਆਰਾ ਸੋ ਮੇਰਾ ਖਿਆਲ ਆ ਉਹ ਜਾਂ ਤਾਂ ਪਿੱਛੇ ਨੇ ਕਿਤੇ। ਸੋ ਮੈਂ ਬੇਨਤੀ ਕਰਾਂ ਅੰਕਲ ਹਰਦਿਆਲ ਸਿੰਘ ਜੀ ਕੀ ਤੁਸੀਂ ਪਹਿਲਾਂ ਜਦੋਂ ਮੈਂ ਆਇਆ ਉਦੋਂ मैं बाई माई सेल्फ सी कल्ला बंदा कल्ला सिख ऐसी बेनती ये आ कि प्लीज मैं हथ जोड़ के सारियां ਆਰਗੇਨਾਈਜੇਸ਼ਨ ਨੂੰ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕਹਿਣਾ ਕਿ ਬਿਲਕੁਲ ਦਬਾ ਸਕੋ ਉਹਨਾਂ ਤੇ ਰੋਹ ਪਾ ਸਕੋ ਤੁਸੀਂ ਅੱਗੇ ਵਧ ਸਕੋ। that means unity एंड एजुकेशन। ते थर्ड चीज है मैं कहूंगा जाओगे पता लगेगा कि की होन दिया। इवेंचुअली यू विल
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI। ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ ਗਿਆਨੈ ਕੀ ਬਨੇ। ਅਪ੍ਰੈਲ ਦਾ ਮਹੀਨਾ ਖਾਲਸਾ ਹੈਰੀਟੇਜ ਮੰਥ ਐਲਾਨਿਆ। ਹੋਰ ਵੀ ਬਹੁਤ ਸਾਰੇ ਥਾਵਾਂ ਤੇ ਹੁਣ ਸਿਵਿਕ ਸੈਂਟਰਸ ਦੇ ਵਿੱਚ ਖਾਲਸਾਈ ਪਰਚਮ ਲਹਿਰਾਇਆ ਜਾਂਦਾ ਹੈ। ਮੈਂ ਸਮਝਦਾ ਕਿ ਸਿਟੀ ਆਫ ਕਾਰਟਰੇਟ ਉਹ ਹਿਸਟਰੀ ਕ੍ਰੀਏਟਿੰਗ ਸਿਟੀ ਹੈ ਜਿੱਥੇ 18 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਇਸ ਦਾ ਬਹੁਤ ਵੱਡਾ ਸਿਗਨੀਫੀਕੈਂਸ ਹੈ। ਬੇਸ਼ੱਕ ਇਹ ਡਿਬੇਟ ਖਾਲਿਸਤਾਨ ਦੇ ਸ਼ਹਿਰੀ ਕਰਨਗੇ ਕਿ ਕੀ ਉਹਨਾਂ ਨੇ ਖਾਲਿਸਤਾਨ ਦਾ ਝੰਡਾ ਕਿਸ ਕਿਸਮ ਦਾ ਬਣਾਉਣਾ। ਹੁਣ ਅਸੀਂ ਦੇਖਦੇ ਹਾਂ ਕਿ ਤਿਕੋਨੇ ਨਿਸ਼ਾਨ ਸਾਹਿਬ ਦੇ ਨਾਲ ਬਹੁਤ ਸਾਰੇ ਜਿਹੜੇ ਬਸੰਤੀ ਰੰਗ ਦੇ ਨਿਸ਼ਾਨ ਨੇ ਉਹ ਰੈਕਟੈਂਗੂਲਰ ਨੇ, ਕਿਉਂਕਿ ਜੇ ਯੂਨਾਈਟਿਡ ਨੇਸ਼ਨਸ ਤੇ ਸਿਰਫ ਇੱਕੋ ਇੱਕ ਨੇਪਾਲ ਮੁਲਕ ਦਾ ਝੰਡਾ ਜਿਹੜਾ ਟ੍ਰਾਇੰਗੂਲਰ ਹੈ, ਬਹੁਤ ਸਾਰੇ ਰੈਕਟੈਂਗੂਲਰ ਨੇ। ਇੱਕ ਵੱਖਰੀ ਡਿਬੇਟ ਹੈ। ਪਰ ਸਾਡਾ ਨਿਸ਼ਾਨ ਸਾਹਿਬ ਜਦੋਂ ਸਾਡੇ ਕੋਲ ਟੈਰੀਟਰੀ ਸੀ ਉਦੋਂ ਵੀ ਸਾਡਾ ਨਿਸ਼ਾਨ ਸਾਡੀ ਸੋਵਰਨਿਟੀ, ਸਾਡੀ ਪ੍ਰਭੂਸੱਤਾ ਦਾ ਪ੍ਰਤੀਕ ਸੀ। ਜਦੋਂ ਅਸੀਂ ਉਸ ਸੋਵਰਨਿਟੀ ਲਈ ਲੜ ਰਹੇ ਸੀ ਜਾਂ ਲੜ ਰਹੇ ਹਾਂ ਫਿਰ ਵੀ ਸਾਡਾ ਨਿਸ਼ਾਨ ਸਾਹਿਬ ਖਾਲਸੇ ਦੇ ਸੋਵਰਨ ਹੋਣ ਦਾ ਪ੍ਰਤੀਕ ਹੈ ਤੇ ਬਹੁਤ ਵੱਡਾ ਸਿੰਬੋਲਿਜ਼ਮ ਸੀ ਜਿਹੜਾ 18 ਵਰੇ ਪਹਿਲਾਂ ਇਸ ਸ਼ਹਿਰ ਦੇ ਵਿੱਚ ਸ਼ੁਰੂ ਹੋਇਆ। ਇਹ ਇਸ ਸਿਸਟਮ ਦੀ ਗੱਲ ਵੀ ਸੀ। ਜਦੋਂ ਅਸੀਂ ਫੈਡਰਲ ਸਿਸਟਮ ਦੀ ਗੱਲ ਕਰਦੇ ਹਾਂ, ਅਮਰੀਕਾ ਨੇ 50 ਸਟੇਟਾਂ ਨੂੰ ਆਪੋ ਆਪਣੇ ਝੰਡੇ ਜਿਹੜਾ ਝੁਲਾਉਣ ਦਾ ਹੱਕ ਵੀ ਦਿੱਤਾ ਹੋਇਆ ਹੈ। ਅਮਰੀਕਨ ਝੰਡੇ ਦੇ ਨਾਲ ਸਟੇਟ ਦਾ ਝੰਡਾ ਵੀ ਹੈ। ਤੇ ਜਦੋਂ ਅਸੀਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਸਾਡੇ ਮਨ ਦੀਆਂ ਅੱਖਾਂ ਸਾਹਮਣੇ ਕੌਮ ਦੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਪੁੱਤਰ ਸਪੁੱਤਰੀਆਂ ਨੇ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਤਾਂ ਕਿ ਮਾਣਮਤੀ ਕੌਮ, ਅਨਮਤੀ ਕੌਮ ਇੱਕ ਆਜ਼ਾਦ ਮੁਲਕ ਖਾਲਿਸਤਾਨ ਹਾਸਲ ਕਰ ਸਕੇ। ਉਹਨਾਂ ਦੀ ਯਾਦ ਨੂੰ ਵੀ ਕਿਵੇਂ ਇਹਨਾਂ ਮੁਲਕਾਂ ਨੇ ਸਾਂਭਿਆ। ਤੁਸੀਂ ਦੇਖਿਆ ਹੋਵੇਗਾ ਕਿ ਇੱਕ ਝੰਡਾ ਨਾਲ ਕਾਲੇ ਰੰਗ ਦਾ ਜਿਸ ਦੇ ਉੱਤੇ ਡਿਸਐਪੀਅਰਡ ਜਿਹੜੇ ਦੇਸ਼ ਨੂੰ ਸਰਵ ਕਰਦੇ ਆ, ਜਿਹੜੇ ਕੁਰਬਾਨ ਹੋਏ ਜਾਂ ਅਜੇ ਤੱਕ ਵੀ ਨਹੀਂ ਮਿਲੇ, ਉਹਨਾਂ ਦੀ ਯਾਦ ਨੂੰ ਵੀ ਸਮਰਪਿਤ ਝੰਡਾ ਜਿਹੜਾ ਨਿਵਾਇਆ ਹੁੰਦਾ ਹੈ। ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ 18 ਵਰੇ ਪਹਿਲਾਂ ਕਾਰਟਰੇਟ ਦੇ ਵਿੱਚ ਝੁਲਾਇਆ ਗਿਆ ਸਿਵਿਕ ਸੈਂਟਰ ਦੇ ਬਾਹਰ ਨਿਸ਼ਾਨ ਸਾਹਿਬ ਦੀ ਕੀ ਅਹਿਮੀਅਤ ਸੀ। ਇਸ ਸਟੇਜ ਤੋਂ ਬਹੁਤ ਸਾਰੇ ਵੀਰਾਂ ਨੇ ਐਡਰੈਸ ਕੀਤਾ ਹੈ। ਸਾਡੇ ਅਜੋਕੇ ਪੀਰੀਅਡ ਦੇ ਹਿਸਟੋਰੀਅਨ ਜਿਨ੍ਹਾਂ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ ਅੱਜ ਦੀ ਗਾਥਾ ਨੂੰ ਸਾਂਭਿਆ, ਸਰਦਾਰ ਅਜਮੇਰ ਸਿੰਘ, ਉਹਨਾਂ ਨੇ
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਖਾਲਿਸਤਾਨ ਦੇ ਲਫ਼ਜ਼ ਨੂੰ, ਖਾਲਿਸਤਾਨ ਦੇ ਝੰਡੇ ਨੂੰ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਾਸਤੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਾਸਤੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। पहला महीना फ्री 410 204 2084। अगेन 410 204 2084।
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ।